पिछले 30-35 साल ये बादल दल पूरे खालसा पंथ नूं धोखा दिंदा आ रहा है। डॉक्टर दलजीत सिंह चीमा हर रोज चैनलों ते जाके पिट के दस रहा ते कहना की आ कि जी असीं जथेदार साहब नूं दस्तावेज दिखाते आ ते साबित करता वा भी जे असीं तुहाडे हुक्म मन्ने, जे असीं अकाल तख्त साहिब दे हुक्म मन्ने तां दिल्ली दा तख्त साडी मानता रद्द कर। इस करके पिछले 40-50 सालों तो इन्हां ने धर्म विरोधी अधार्मिक काम कीते। जिन्ने बंदियां ने पिछले 10-15 साल च लहू पीता कौम दा गालां कड्डियां ने कि जी तुसीं बादलों दा छोड़ वजूद अज बोलन, अज तां सारियां दे सामने गल नंगी हो गई। हुण कोई जिन्हां नूं तुसीं कहंदे सी RSS दे एजेंट, BJP दे एजेंट, कांग्रेस दे एजेंट, अज ओह कौम प्रस्त सिख तां नहीं कहंदे, अज तां दलजीत सिंह चीमा कहंदा तुहाडा ਜਿਹੜਾ अकाली दल पंथ की गल नहीं कर सकता ਉਹਦਾ खालसा पंथ ने अचार पाउणा। ਜਦੋਂ ਦਲਜੀਤ ਸਿੰਘ ਚੀਮਾ ਜਾਂ ਇਹ ਸਾਰੇ ਜਿਹੜੇ 4-5 ਜਾਣੇ ਮਾਛੀਵਾੜਾ ਸਾਹਿਬ ਦੇ ਵਿੱਚ ਜਥੇਦਾਰ ਰਘਵੀਰ ਸਿੰਘ ਨੂੰ ਮਿਲੇ ਆ, ਉੱਥੇ ਹੀ ਜਵਾਬ ਦੇ ਦੇਣਾ ਚਾਹੀਦਾ ਸੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਫਿਰ ਸਾਨੂੰ ਦੱਸੋ ਅਸੀਂ ਤੁਹਾਡੇ ਇਸ ਅਕਾਲੀ ਦਲ ਨੂੰ ਰੱਖੀਏ ਤਾਂ ਰੱਖੀਏ ਕਿਉਂ। ਇਹੋ ਜਿਹਾ ਅਕਾਲੀ ਦਲ ਹੋਵੇ ਜਾਂ ਨਾ ਹੋਵੇ, ਸਿੱਖ ਕੌਮ ਨੂੰ ਕੀ ਫਰਕ ਪੈਂਦਾ। विकास बिना सार लांगे। जिहड़ा विकास आ ना जी, वो तुसीं इकल्ले बादल परिवार दा कर लो, उन्हां दे जिहड़े आह महरमूल जे ने सुख विलास जां जिहड़ी ओहदी बाकी 50 बंदियां दी एक सेना खड़ी कीती हुई आ जिन्हां नूं पूरा रजात आ उन्हां नूं। तो विकास वकूस वालीआं गल्लां तुसीं कोल रखो जी। विकास तां इत्थे जिहड़े मोदी साहब कहंदे ने कि सबका साथ सबका विकास, ओहदे तहत पुलिस वाले ते गुंडे बथेरा करी जांदे ने। इस भारतीय निजाम दे विच जिहो जिहा रुतबा, जिहो जिहा दर्जा, जिहो जिहा हालात कांग्रेस दा है, BJP दा है, ओहो जिहा ही बादल दल दा है। और ये गल मैं नहीं कहंदा, ये गल दलजीत सिंह चीमा। ਜਦੋਂ पूरी कौम ਦਾ ਜਿਹੜਾ ਧਰਮ ਦਾ ਮਸਲਾ ਉਹ ਉਹਨਾਂ ਲੋਕਾਂ ਦੇ ਹੱਥ ਵਿੱਚ ਜਿੱਥੇ ਹਿੱਤ ਸਾਂਝੇ ਆ RSS ਦੇ, BJP ਦੇ, ਤਾਂ ਉੱਥੇ ਆਪਾਂ ਭਾਲਦੇ ਕੀ ਆ, ਕਿਹੜਾ ਖਾਲਸਾ ਪੰਥ ਬਚੂ ਤੇ ਕਿਹੜਾ ਖਾਲਿਸਤਾਨ ਬਚੂ। ਬਾਦਲ ਦਲ ਦਾ ਤਪ ਤੇਜ ਰਾਜ ਭਾਗ ਚੜ੍ਹਦੀ ਕਲਾ ਜਦੋਂ ਹੁੰਦੀ ਆ, ਉਦੋਂ ਖਾਲਸੇ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ। ਜਦੋਂ ਇਹ ਗੱਲ ਦਿੱਲੀ ਤੇ ਨਾਗਪੁਰ ਨੂੰ, ਡੀਪ ਸਟੇਟ ਨੂੰ, ਭਾਰਤੀ ਹਕੂਮਤ ਨੂੰ, ਬ੍ਰਾਹਮਣਵਾਦ ਨੂੰ ਸਮਝ ਲੱਗਦੀ ਆ, ਉਹ ਕਿਉਂ ਚਾਹਣਗੇ ਵੀ ਇਹ ਕਮਜ਼ੋਰ ਹੋਣ। TV 84 ਉੱਤੇ प्रोग्राम खबर दी खबर देख रहे सारे दर्शकों नूं मैं सरबजीत सिंह घुमान फतेह अर्ज करदा जी। वाहिगुरू जी का खालसा, वाहिगुरू जी की फतेह। यूपी दे विच जिहड़े गुरदासपुर इलाके दे 3 नौजवानां नूं कतल करके ये गल कह दित्ती गई है कि इत्थे बड़ा खतरनाक मुकाबला होया ते ये जिहड़े नौजवान असीं मारे आ मुकाबले विच, इन्हां कोलों बड़ा खतरनाक असला बरूद सी ते इन्हां दा संबंध पंजाब दे विच होईयां वारदातां नाल सी। इहदे बारे हुण जिहड़े नवें तत्थ, नवें वेरवे सामने आ रहे आ, खास तौर दे उत्ते एक वीडियो जिहड़ी आ CCTV रिकॉर्डिंग, उहने बहुत वड्डे सवाल खड़े कर दित्ते है। ਉਹਦੇ ਵਿੱਚ ਇਹ ਨੌਜਵਾਨ 3 ਦੀ ਬਜਾਏ 5 ਨੇ, 5 ਨੌਜਵਾਨ ਨੇ ਤੇ 5 ਹੀ ਜਿਹੜੇ ਨੌਜਵਾਨ ਉਹਨਾਂ ਹੀ ਕੱਪੜਿਆਂ ਵਿੱਚ ਨੇ ਜਿਨ੍ਹਾਂ ਦੇ ਵਿੱਚ ਇਹਨਾਂ ਨੌਜਵਾਨਾਂ ਦੀਆਂ ਫੋਟੋਆਂ ਜਾਰੀ ਹੋਈਆਂ ਨੇ ਤੇ ਉਹੀ ਕੱਪੜੇ ਪਾਏ ਹੋਏ ਨੇ ਜਦੋਂ ਇਹਨਾਂ ਨੂੰ ਮੁਕਾਬਲੇ ਵਿੱਚ ਮਾਰ ਮੁਕਾਉਣ ਦਾ ਦਾਅਵਾ UP ਤੇ ਪੰਜਾਬ ਦੀ ਪੁਲਿਸ ਨੇ ਕੀਤਾ। ਉਹ 5 ਨੌਜਵਾਨ ਜਿਹੜੇ ਨੇ ਉਹਨਾਂ ਵਿੱਚੋਂ 3 ਜਿਹੜੇ ਮਾਰ ਕੇ ਇਹ ਕਹਿਤਾ ਕਿ ਜੀ ਅਸੀਂ ਪੰਜਾਬ ਦੇ ਵਿੱਚ ਗ੍ਰਨੇਡ ਹਮਲਿਆਂ ਦੇ ਖਾਸ ਤੌਰ ਤੇ ਬਖਸ਼ੀਵਾੜਾ ਚੌਂਕੀ ਆ ਜਿਹੜੀ ਉਹਦੇ ਉੱਤੇ, ਔਰ ਇਹ ਵੀ ਬੜੀ ਦਿਲਚਸਪ ਗੱਲ ਆ ਕਿ ਉਹ ਜਿਹੜਾ ਬਖਸ਼ੀਵਾੜਾ ਚੌਂਕੀ ਆ ਉਹ ਬਿਲਕੁਲ ਸੁੰਨਸਾਨ ਖਾਲੀ ਪਈ ਸੀ ਜਿੱਥੇ ਇਹ ਹਮਲਾ ਹੋਇਆ ਦੱਸਿਆ ਗਿਆ ਸੀ। ਇਹ ਗੱਲ ਆਪਾਂ ਪਹਿਲਾਂ ਵੀ ਕਰ ਚੁੱਕੇ ਆ कि जिन्ने भी हमले होए ने उन्हां विच किसी भी थां पुलिस दा कोई नुकसान नहीं होया। बड़ी सोच विचार ते ब्योंत नाल
ਇਹ ਹਮਲੇ ਜਿਹੜੇ 8-9 ਹੋਏ ਆ ਉਹ ਕਰਨ ਵਾਲਿਆਂ ਨੇ ਕੀਤੇ ਆ ਕਿ ਕਿਸੇ ਪੁਲਿਸ ਵਾਲੇ ਨੂੰ ਝਰੀਟ ਨਾ ਆ ਜਾਏ। ਤੇ ਹਮਲਾ ਜਿਹੜਾ ਜਦੋਂ ਅਖਬਾਰ ਤੇ ਖਬਰ ਛਪਦੀ ਆ, ਇੰਗਲਿਸ਼ ਦੇ ਮੀਡੀਆ ਦੇ ਵਿੱਚ ਜਦੋਂ ਲਿਖਿਆ ਜਾਂਦਾ ਵੀ ਮਿਲੀਟੈਂਟ ਅਟੈਕਡ ਔਨ ਪੁਲਿਸ ਸਟੇਸ਼ਨ, ਉਹਦੇ ਅਰਥ ਬੜੇ ਖਤਰਨਾਕ ਜਿਹੇ ਨਿਕਲ ਆਉਂਦੇ ਨੇ। ਤੇ ਹੋਇਆ ਕੱਖ ਵੀ ਨਹੀਂ ਹੁੰਦਾ। ਉਲਟਾ ਇਹ ਹੈਗਾ ਕਿ ਹਰੇਕ ਵਾਰ ਪੰਜਾਬ ਪੁਲਿਸ ਜਾਂ ਉਸ ਥਾਣੇ ਦੇ ਅਧਿਕਾਰੀ ਪੂਰਾ ਜ਼ੋਰ ਲਾ ਕੇ ਕਹਿ ਰਹੇ ਹੁੰਦੇ ਆ ਕਿ ਸਾਡੇ ਤਾਂ ਇੱਥੇ ਕੋਈ ਇਹੋ ਜਿਹੀ ਗੱਲ ਨਹੀਂ ਹੋਈ, ਆ ਦੇਖੋ ਜੀ ਇੱਕ ਟਾਇਰ ਦਾ ਪਟਾਕਾ ਪੈ ਗਿਆ ਸੀਗਾ। ਸੋ ਇਹ ਮਾਮਲਾ ਤਾਂ ਆਪਣੇ ਆਪ ਦੇ ਵਿੱਚ ਅਜੀਬੋ ਗਰੀਬ ਜਿਹਾ ਹੈਗਾ ਹੀ ਆ ਵੀ ਇੱਕ ਪਾਸੇ ਤਾਂ ਇਹਨਾਂ ਨੂੰ ਖਾੜਕੂਆਂ ਦੇ ਖਾਲਿਸਤਾਨੀ ਸੰਘਰਸ਼ ਦੇ ਐਕਸ਼ਨ ਵਜੋਂ ਪ੍ਰਚਾਰਿਆ ਜਾਂਦਾ ਹੈ, ਦੂਜੇ ਪਾਸੇ ਐਕਸ਼ਨ ਕਰਨ ਮੌਕੇ ਪੂਰਾ ਖਿਆਲ ਰੱਖਿਆ ਜਾਂਦਾ ਕਿ ਕਿਸੇ ਦਾ ਨੁਕਸਾਨ ਨਾ ਹੋ ਜੇ। ਤੀਜਾ ਇਹ ਹੈਗਾ ਕਿ ਜਿਨ੍ਹਾਂ ਵਾਰਦਾਤਾਂ ਨੂੰ ਪੰਜਾਬ ਪੁਲਿਸ ਆਪ ਇਨਕਾਰ ਕਰਦੀ ਆ ਕਿ ਵਾਰਦਾਤਾਂ ਕੋਈ ਹੋਈ ਨਹੀਂ, ਉਹਨਾਂ ਦੇ ਦੋਸ਼ੀ ਮੰਨ ਕੇ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰ ਮੁਕਾਉਣ ਤੋਂ ਬਾਅਦ ਜਿਹੜਾ ਅਗਲਾ ਨੁਕਤਾ ਹੈ ਕਿ ਬੰਦੇ 5 ਸੀ ਤੇ 3 ਤੁਸੀਂ ਮਾਰ ਦਿੱਤੇ, ਬਾਕੀ 2 ਕਿੱਥੇ? ਕੀ ਆਉਣ ਵਾਲੇ ਦਿਨਾਂ ਦੇ ਵਿੱਚ 2 ਹੋਰ ਨੌਜਵਾਨਾਂ ਦੇ ਕਿਸੇ ਮੁਕਾਬਲੇ ਵਿੱਚ ਮਾਰੇ ਜਾਣ ਦੀ ਖਬਰ ਜਿਹੜੀ ਆ ਉਹ ਆਊਗੀ, ਜਾਂ ਜਿਹੜੇ ਇਸ CCTV ਰਿਕਾਰਡਿੰਗ ਦੇ ਵਿੱਚ ਇਹ ਨੌਜਵਾਨ ਜਿਹੜੇ ਆ ਉਹਨਾਂ ਵਿੱਚੋਂ 3 ਜਿਹੜੇ ਨੇ ਉਹ ਤੁਸੀਂ ਮਾਰ ਦਿੱਤੇ ਆ ਤੇ ਬਾਕੀ ਕੋਲ ਰੱਖੇ ਹੋਏ ਨੇ। ਇਹ ਜਿਹੜਾ ਸਾਰਾ ਘਟਨਾਕ੍ਰਮ ਆ ਦਿਨੋਂ ਦਿਨ ਪਲ ਪਲ ਸ਼ੱਕੀ ਹੁੰਦਾ ਜਾ ਰਿਹਾ। ਤੇ ਹੁਣ ਤਾਂ ਹਾਲਾਤ ਇਹ ਨੇ ਕਿ ਜਿਹੜੇ ਸਾਡੇ ਲਹਿਰ ਦੇ, ਸਾਡੇ ਕੌਮ ਦੇ ਬਿਲਕੁਲ ਉਲਟ ਭੁਗਤਣ ਵਾਲੇ ਬੰਦੇ ਆ, ਜਿਨ੍ਹਾਂ ਨੂੰ ਚਾਅ ਜਿਹਾ ਜੜਿਆ ਰਹਿੰਦਾ ਵੀ ਕਿਸੇ ਤਰੀਕੇ ਨਾਲ ਸਿੱਖਾਂ ਨੂੰ ਬਦਨਾਮ ਕਰੀਏ, ਭੰਡੀਏ, ਐਤਕੀ ਤਾਂ ਉਹ ਵੀ ਹਾਂ ਦਾ ਨਾਰਾ ਮਾਰਦੇ ਦਿਖ ਰਹੇ ਨੇ ਕਿ ਮਾੜਾ ਹੋਇਆ। ਪਰ ਯੂਪੀ ਦੀ ਪੁਲਿਸ ਨੂੰ, ਪੰਜਾਬ ਦੀ ਪੁਲਿਸ ਨੂੰ, ਮੋਦੀ ਦੀ ਸਰਕਾਰ ਨੂੰ, ਮੁਲਕ ਦੇ ਪੂਰੇ ਸਿਸਟਮ ਨੂੰ ਇਸ ਚੀਖ ਪੁਕਾਰ ਦਾ ਕੋਈ ਫਰਕ ਨਹੀਂ ਪਿਆ ਹੋਇਆ। ਸਾਰੀਆਂ ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ ਨੇ ਜਾਂ ਕੇਂਦਰ ਦੀ ਸਰਕਾਰ ਆ, ਉਹ ਬਿਲਕੁਲ ਬੇਪਰਵਾਹ ਹੋਏ ਫਿਰਦੇ ਨੇ। ਹਾਲਾਂਕਿ ਪੰਜਾਬ ਤੋਂ ਬਾਹਰਲੇ ਮੁਲਕਾਂ ਵਿੱਚ ਵੀ ਇਸ ਗੱਲ ਦਾ ਰੌਲਾ ਜਿਹੜਾ ਹੈ, ਹਾਏ ਵਿਰਲਾਪ ਜਿਹੜੀ ਹੈ ਉਹ ਚੱਲ ਰਹੀ। ਗੱਲ ਇਹ ਹੈ ਕਿ ਇਹ ਵਾਰਦਾਤਾਂ ਜਿਹੜੀਆਂ ਕਿ ਇੰਡੀਆ ਦੇ ਡੋਜੀਅਰ ਨੂੰ ਭਾਰਾ ਕਰਨਗੀਆਂ, ਜਦੋਂ ਆਪਾਂ ਕਹਿੰਦੇ ਆ ਕਿ ਸਾਡੀ ਕੌਮ ਦੇ ਬੇਦੋਸ਼ੇ ਸਿੱਖਾਂ ਦੇ ਕਤਲ ਹੋ ਰਹੇ ਨੇ, ਤਾਂ ਇੰਡੀਅਨ ਸਟੇਟ ਸਿਸਟਮ ਇਹਨਾਂ ਵਾਰਦਾਤਾਂ ਨੂੰ ਦਿਖਾ ਕੇ ਕਹਿਣ ਜੋਗਾ ਹੋ ਰਿਹਾ ਕਿ ਆਹ ਲਓ ਜੀ, ਸਾਡੇ ਤਾਂ ਥਾਣਿਆਂ ਤੇ ਹਮਲੇ ਹੋਈ ਜਾਂਦੇ ਨੇ, ਅਸੀਂ ਤਾਂ ਜੀ ਆਹ ਦੇਖੋ ਮੁਕਾਬਲੇ ਵਿੱਚ ਬੰਦੇ ਮਾਰੇ ਆ, ਬੜਾ ਖਤਰਨਾਕ ਅਸਲਾ ਸੀ। ਸੋ ਇਹ ਸਾਰਾ ਹੀ ਜਿਹੜਾ ਘਟਨਾਕ੍ਰਮ ਆ, ਇਹਦੇ ਬਾਰੇ ਇੱਕ ਮੁਕੰਮਲ ਸਮਝ ਬਣਾਉਣੀ ਬੜੀ ਔਖੀ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਵਾਰਦਾਤਾਂ ਕੌਣ ਤੇ ਕਿਸ ਮਕਸਦ ਨਾਲ ਕਰਵਾ ਰਿਹਾ। ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਨੌਜਵਾਨ ਵਾਕਿਆ ਹੀ ਕਿਸੇ ਘਟਨਾਕ੍ਰਮ ਦੇ ਵਿੱਚ ਸ਼ਾਮਲ ਸੀ ਜਾਂ ਇਹਨਾਂ ਦੀ ਬਲੀ ਜਿਹੜੀ ਆ ਉਹ ਲਈ ਗਈ। ਉਹਨਾਂ ਦੇ ਮਾਪਿਆਂ ਨੇ ਜਿਸ ਤਰੀਕੇ ਨਾਲ ਕੱਲ ਪੱਖ ਪੇਸ਼ ਕੀਤੇ ਨੇ, ਇੱਕ ਬੱਚੇ ਦੇ ਤਾਂ ਕੋਈ ਝਰੀਟ ਤੱਕ ਨਹੀਂ, ਗੋਲੀ ਦਾ ਨਿਸ਼ਾਨ ਤੱਕ ਨਹੀਂ, ਉਹਦਾ ਕਤਲ ਕਿਵੇਂ ਕੀਤਾ, ਬਾਕੀ ਬਚੇ ਹੋਏ 2 ਨੌਜਵਾਨ ਖਾਸ ਤੌਰ ਤੇ ਕਿੱਥੇ ਹੈ? ਇਹਦੇ ਬਾਰੇ ਜਿੰਨੀ ਵੀ ਬਿਆਨਬਾਜ਼ੀ ਹੋ ਰਹੀ ਆ, ਉਹਦਾ ਅਸਰ YouTube ਚੈਨਲਾਂ ਵਾਲਿਆਂ ਤੇ ਵੀ ਹੋਇਆ। ਨਹੀਂ ਤਾਂ ਇਹਨਾਂ ਨੂੰ ਚਾਈ ਚੜ ਜਾਂਦਾ ਜਦੋਂ ਕਿਸੇ ਸਿੱਖ ਦੇ ਮਾਮਲੇ ਦੇ ਵਿੱਚ ਉਲਟ ਭੁਗਤਣ ਨੂੰ, ਕਿਉਂਕਿ ਇੰਡੀਅਨ ਸਟੇਟ ਦੀ ਬੋਲੀ ਬੋਲਣੀ ਸੌਖੀ ਆ, ਪਰ ਐਤਕੀ ਜ਼ੁਲਮ ਹੋਇਆ ਬੜਾ ਇਹਨਾਂ ਦਿਨਾਂ 'ਚ, ਜਦੋਂ ਕਿ ਪਹਿਲਾਂ ਹੀ ਪੰਥ ਦੇ ਹਾਲਾਤ ਜਿਹੜੇ ਆ, ਕੌਮ ਦੇ ਅੰਦਰ ਜਿਹੜਾ ਸਾਹ ਚੱਲ ਰਿਹਾ ਉਹਦਾ ਆਪਾਂ ਨੂੰ ਪਤਾ ਹੀ ਹੈ। ਪਰ ਇੰਟਰਨੈਸ਼ਨਲ ਲੈਵਲ ਤੇ ਵੀ ਹਾਲਾਤ ਜਿਹੜੇ ਨੇ ਉਹ ਬੜੇ ਉਲਝਾਅ ਵਾਲੇ ਨੇ। ਖੈਰ, ਇਸ ਮਾਮਲੇ ਦੇ ਵਿੱਚ ਜਿਹੜੇ ਪੁਲਿਸੀਆਂ ਨੇ ਇਹ ਚੰਦ ਚਾੜਿਆ, ਚਾਹੇ ਉਹ ਯੂਪੀ ਵਾਲੇ ਨੇ ਤੇ ਚਾਹੇ ਪੰਜਾਬ ਵਾਲੇ ਨੇ, ਪੀਲੀਭੀਤ ਦੇ ਵਿੱਚ 1991 ਦੇ ਵਿੱਚ ਵੀ
10 ਸਿੱਖਾਂ ਨੂੰ ਜਿਹੜੇ ਹਜੂਰ ਸਾਹਿਬ ਦੀ ਯਾਤਰਾ ਲਈ ਜਾ ਰਹੇ ਸੀ ਉਹਨਾਂ ਨੂੰ ਕਤਲ ਕੀਤਾ ਗਿਆ ਸੀ ਤੇ 43 ਪੁਲਿਸ ਮੁਲਾਜ਼ਮਾਂ ਨੂੰ 2 ਸਾਲ ਪਹਿਲਾਂ ਜਿਹੜੀ ਆ ਸਖਤ ਸਜ਼ਾ ਸੁਣਾਈ ਗਈ ਸੀ। ਕਈ ਤਾਂ ਮਰ ਮੁਰ ਗਏ ਸੀ ਪਰ 43 ਨੂੰ ਉਦੋਂ ਸਜ਼ਾ ਸੁਣਾਈ ਗਈ ਸੀ। ਸੋ ਯੂਪੀ ਵਾਲੇ ਜਿਹੜੇ ਪੁਲਿਸੀਆਂ ਨੇ ਇਹ ਕਾਰਨਾਮਾ ਕੀਤਾ ਹੈ, ਇਹ ਚੰਦ ਚਾੜਿਆ, ਉਹ ਜ਼ਰੂਰ ਚੇਤੇ ਰੱਖਣ ਕਿ ਜੇ ਸਤਿਗੁਰੂ ਨੇ ਕਿਰਪਾ ਕੀਤੀ ਤਾਂ ਬਚਦੇ ਤੁਸੀਂ ਵੀ ਨਹੀਂ। ਤੇ ਜਿਹੜੇ ਪੰਜਾਬ ਪੁਲਿਸ ਵਾਲੇ ਨੇ ਇਹਨਾਂ ਨੂੰ ਤਾਂ ਇਹਨਾਂ ਦਿਨਾਂ ਦੀਆਂ ਖਬਰਾਂ ਤੋਂ ਹੀ ਚੇਤਾ ਪਤਾ ਲੱਗ ਜਾਣਾ ਚਾਹੀਦਾ ਸੀਗਾ ਵੀ ਕੀ ਕੁਝ ਚੱਲ ਰਿਹਾ। ਤੁਹਾਡੇ ਨਾਲ ਦੇ ਹੀ ਨੇ ਜਿਹੜੇ ਸਲਾਖਾਂ ਪਿੱਛੇ ਬੈਠੇ ਆ। ਪਰ ਭਗਵੰਤ ਮਾਨ ਦੀ ਸਰਕਾਰ, ਜਿਹਨੂੰ ਲੋਕਾਂ ਨੇ ਬਾਦਲਕਿਆਂ ਤੋਂ, ਕਾਂਗਰਸੀਆਂ ਤੋਂ ਦੁਖੀ ਹੋ ਕੇ, ਭਾਜਪਾ ਤੋਂ ਦੁਖੀ ਹੋ ਕੇ ਲਿਆਂਦਾ ਸੀ, ਇੰਨਾ ਜ਼ਿਆਦਾ ਲੋਕ ਉਹਨਾਂ ਤੋਂ ਦੁਖੀ ਆ ਕਿ ਹੁਣ ਸਾਰੇ ਪਾਸੇ ਉਹਨਾਂ ਦਾ ਆਮ ਆਦਮੀ ਪਾਰਟੀ ਦਾ ਪੂਰਾ ਜਲੂਸ ਨਿਕਲਣ ਦੇ ਬਾਵਜੂਦ ਪਿੱਛੇ ਜੇ 4 ਸੀਟਾਂ ਤੇ ਵੋਟਾਂ ਪਈਆਂ ਨੇ, 2 ਸੀਟਾਂ ਫੇਰ ਬੀਜੇਪੀ ਆਮ ਆਦਮੀ ਪਾਰਟੀ ਵਾਲੇ ਜਿੱਤ ਗਏ। ਸਾਡੇ ਪੰਜਾਬ ਦੇ ਜਿਹੜੇ ਹਾਲਾਤ ਨੇ, ਪੰਥ ਦੇ ਜਿਹੜੇ ਹਾਲਾਤ ਨੇ, ਉਹਨਾਂ ਉੱਤੇ ਜਦੋਂ ਨਜ਼ਰ ਮਾਰੀਏ ਤੇ ਬੜੀ ਔਖ ਮਹਿਸੂਸ ਹੁੰਦੀ ਹੈ। ਜਿਹੜਾ ਕਿਸੇ ਧਿਰ ਨਾਲ ਜਾਂ ਧੜੇ ਨਾਲ ਜੁੜਿਆ ਉਹਦਾ ਤਾਂ ਸੌਖਾ। ਜਦੋਂ ਵੀ ਅਸੀਂ ਕੌਮ ਦੀ ਗੱਲ ਕਰਦੇ ਹਾਂ ਤੇ ਜਦੋਂ ਅਸੀਂ ਸੱਚ ਦੱਸਦੇ ਹਾਂ ਤਾਂ ਸਭ ਤੋਂ ਪਹਿਲਾਂ ਢਿੱਡ 'ਚ ਸੂਲ ਉੱਠਦਾ ਉਹਨਾਂ ਬਾਦਲਕਿਆਂ ਦੇ, ਜਿਨ੍ਹਾਂ ਨੂੰ ਲੱਗਦਾ ਕਿ ਇਹ ਜੀ ਬਾਦਲ ਦਾ ਸੁਰਛਣਾ ਵਜਾਉਂਦੇ ਆ। ਉਹ ਸੁਰਛਣਾ ਭਾਈ ਅਸੀਂ ਸੱਚਾ ਵਜਾਉਂਦੇ ਸੀ। ਸਾਰਾ ਕੁਝ ਸਾਬਤ ਹੋ ਗਿਆ। ਤੇ ਡਾਕਟਰ ਦਲਜੀਤ ਸਿੰਘ ਚੀਮਾ ਹਰ ਰੋਜ਼ ਚੈਨਲਾਂ ਤੇ ਜਾ ਕੇ ਪਿੱਟ ਕੇ ਦੱਸ ਰਿਹਾ ਤੇ ਕਹਿੰਦਾ ਕੀ ਆ ਕਿ ਜੀ ਅਸੀਂ ਜਥੇਦਾਰ ਸਾਹਿਬ ਨੂੰ ਦਸਤਾਵੇਜ਼ ਦਿਖਾਤੇ ਆ ਤੇ ਸਾਬਤ ਕਰਤਾ ਵਾ ਵੀ ਜੇ ਅਸੀਂ ਤੁਹਾਡੇ ਹੁਕਮ ਮੰਨੇ, ਜੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਮੰਨੇ ਤਾਂ ਦਿੱਲੀ ਦਾ ਤਖਤ ਸਾਡੀ ਮਾਨਤਾ ਰੱਦ ਕਰ ਦਿਓ। ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਕੀ ਇਹਦੇ ਬਾਰੇ ਕਹਿੰਦੇ ਆ ਜਾਂ ਕੀ ਫੈਸਲਾ ਕਰਦੇ ਆ ਉਹ ਤਾਂ ਬਾਅਦ ਦੀ ਗੱਲ ਆ। ਪਰ ਜਿਹੜੇ ਲੋਕ ਪਿਛਲੇ ਲੰਮੇ ਅਰਸੇ ਤੋਂ ਕਿਰਾਏ ਤੇ ਭਰਤੀ ਕਰਕੇ ਲੋਕਾਂ ਨੂੰ ਗਾਲਾਂ ਕੱਢਣ ਲਈ ਬਾਦਲ ਸੈਨਾ ਨੇ ਭਰਤੀ ਕੀਤੇ ਹੋਏ ਨੇ, ਜਿਹੜੇ ਹਰ ਪੰਥਕ ਸੋਚ ਵਾਲੇ ਨੌਜਵਾਨ ਦੀ ਧੀ ਭੈਣ ਇੱਕ ਕਰਦੇ ਰਹੇ ਆ, ਕੀ ਦੋਸ਼ ਸੀਗਾ ਜੀ? ਜਦੋਂ ਵੀ ਕੋਈ ਕੌਮ ਪ੍ਰਸਤ, ਪੰਥ ਪ੍ਰਸਤ ਬੰਦਾ ਇਹ ਗੱਲ ਕਹਿੰਦਾ ਕਿ ਬਾਦਲਾਂ ਨੇ ਬੇੜਾ ਗਰਕ ਕਰਤਾ ਸਿੱਖ ਧਰਮ ਦਾ, ਸਿੱਖ ਕੌਮ ਦਾ, ਉਦੋਂ ਬਾਦਲ ਸੈਨਾ ਪਿੱਟਦੀ ਆ ਕਿ ਜੀ ਉਹਨਾਂ ਨੇ ਵਿਕਾਸ ਬੜਾ ਕੀਤਾ। ਉਹ ਉਸ ਵਿਕਾਸ ਕਰਕੇ ਤਾਂ NK ਸ਼ਰਮੇ ਵਰਗੇ, ਇੱਥੇ ਜਿਹੜਾ ਅੰਮ੍ਰਿਤਸਰ ਦਾ ਸੀ ਇੱਕ ਅਨਿਲ ਸ਼ਰਮਾ ਸ਼ਾਇਦ ਉਹਦਾ, ਇਹ ਜਿਹੜੇ ਸਾਰੇ ਹਿੰਦੂ ਸੀ ਜਾਂ ਗੈਰ ਸਿੱਖ ਸੀ ਉਹ ਵੀ ਭਾਈ ਉਸ ਬਾਦਲ ਦਲ ਦਾ ਹਿੱਸਾ ਬਣ ਰਹੇ ਸੀ ਜਾਂ ਬਣ ਸਕਦੇ ਸੀ। ਜਿਹੜਾ ਬਾਦਲ ਦਲ ਸਿੱਖ ਧਰਮ ਤੋਂ ਪੂਰਾ ਕਿਨਾਰਾ ਕਰ ਚੁੱਕਿਆ। ਪਿਛਲੇ 30-35 ਸਾਲ ਇਹ ਬਾਦਲ ਦਲ ਪੂਰੇ ਖਾਲਸਾ ਪੰਥ ਨੂੰ ਧੋਖਾ ਦਿੰਦਾ ਆ ਰਿਹਾ ਤੇ ਅੱਜ ਗਿਆਨੀ ਹਰਪ੍ਰੀਤ ਸਿੰਘ ਕਰਕੇ, ਗਿਆਨੀ ਰਘਵੀਰ ਸਿੰਘ ਕਰਕੇ, ਗਿਆਨੀ ਸੁਲਤਾਨ ਸਿੰਘ ਕਰਕੇ ਲਾ ਲਓ, ਚਾਹੇ ਸੁਧਾਰ ਲਹਿਰ ਵਾਲਿਆਂ ਕਰਕੇ ਲਾ ਲਓ, ਚਾਹੇ ਬਰਗਾੜੀ ਬਾਈਬਲ ਕਾਂਡ ਕਰਕੇ ਲਾ ਲਓ, ਜਿਹੜੇ ਹਾਲਾਤ ਬਣੇ ਇਹਦੇ ਵਿੱਚ 2 ਦਸੰਬਰ ਨੂੰ ਜਿਹੜਾ ਹੁਕਮ ਆਇਆ ਉਹਦੇ ਰਿਐਕਸ਼ਨ ਵਿੱਚ, ਪ੍ਰਤੀਕਿਰਿਆ ਵਿੱਚ ਜਦੋਂ ਬੋਲਣਾ ਪਿਆ, ਸੱਚ ਦੱਸਣਾ ਪਿਆ, ਉਹ ਸੱਚ ਹੀ ਸਾਡੇ ਉਸ ਦਰਦ ਦਾ ਆਧਾਰ ਹੈ। ਜਿਹੜਾ ਸੱਚ ਹੁਣ ਦਲਜੀਤ ਸਿੰਘ ਚੀਮਾ ਬੋਲਦਾ ਕਿ ਅਸੀਂ ਤਾਂ ਪੰਥ ਦੀ ਗੱਲ ਕਰ ਹੀ ਨਹੀਂ ਸਕਦੇ, ਅਸੀਂ ਮਰਨਾ, ਅਸੀਂ ਕੌਮ ਦੀ ਗੱਲ ਜੇ ਕਰਾਂਗੇ, ਸਿੱਖ ਪੰਥ ਦੀ ਗੱਲ ਕਰਾਂਗੇ ਤਾਂ ਸਾਡੀ ਤਾਂ ਮਾਨਤਾ ਰੱਦ ਹੋ ਜੂ। ਤੁਸੀਂ ਕਹਿੰਦੇ ਹੋ ਜੀ ਕੌਮ ਦੇ ਮਸਲੇ, ਅਸੀਂ ਕਿਹੜੀ, ਸਾਡੇ ਅੱਜ ਤਾਂ ਬੜਾ ਸਪਸ਼ਟ ਬੋਲਿਆ ਸਿਮਰਨਜੀਤ ਸਿੰਘ ਮੱਕੜ ਦੇ ਚੈਨਲ ਦੇ ਉੱਤੇ। ਮੈਂ ਸਾਰੀਆਂ ਇੰਟਰਵਿਊਆਂ ਸੁਣ ਰਿਹਾ ਔਰ ਮੈਨੂੰ 2 ਗੱਲਾਂ ਦੇ ਉੱਤੇ, ਇੱਕ ਤਾਂ ਇਹ ਆਉਂਦਾ ਕਿ ਸਾਨੂੰ ਇਹ ਤਾਂ ਨਹੀਂ ਸੀ ਸਮਝ ਲੱਗਦੀ ਕਿ ਬਾਦਲ ਵਾਲੇ ਕਰਦੇ ਕੀ ਆ ਜਾਂ ਕਿਉਂ ਕਰਦੇ, ਪਰ ਸਾਨੂੰ ਇਹ ਪਤਾ ਸੀ ਵੀ ਕਰਦੇ ਗਲਤ ਨੇ।
ਦੂਜਾ ਉਹਨਾਂ ਤੇ ਗੁੱਸਾ ਆਉਂਦਾ ਜਿਹੜੇ ਇਹਨਾਂ ਦੇ ਮਗਰ ਲੱਗੇ ਰਹੇ। ਹੁਣ ਆਪਾਂ ਨੂੰ ਬਿਮਾਰੀ ਦੀ ਕਈ ਵਾਰੀ ਸਮਝ ਨਹੀਂ ਲੱਗਦੀ, ਪਰ ਬਿਮਾਰ ਹੋਣ ਦਾ ਤਾਂ ਪਤਾ ਲੱਗ ਜਾਂਦਾ ਨਾ ਵੀ ਆਹ ਬਿਮਾਰ ਜੇ ਆਪਾਂ। ਉਹਦਾ ਬਾਅਦ ਚ ਟੈਸਟ ਕਰਾਉਂਦੇ ਆ, ਚੈੱਕ ਕਰਾਉਂਦੇ ਆ, ਪਤਾ ਲੱਗ ਜਾਂਦਾ ਵੀ ਸ਼ੂਗਰ ਆ ਕਿ ਬਲੱਡ ਪ੍ਰੈਸ਼ਰ ਆ ਜਾਂ ਕੀ ਚੱਕਰ ਆ। ਹੁਣ ਉਹ ਬਿਮਾਰੀ ਜਿਹੜੀ ਆ ਉਹ ਇਸ ਰੌਲੇ ਗੌਲੇ ਵਿੱਚ ਨੰਗੀ ਹੋ ਗਈ ਕਿ ਡਾਕਟਰ ਦਲਜੀਤ ਸਿੰਘ ਚੀਮਾ ਅਨੁਸਾਰ ਕਿ ਅਸੀਂ ਜੇਕਰ ਪੰਥ ਤੇ ਧਰਮ ਦੀ ਗੱਲ ਕਰੀਏ ਤਾਂ ਅਸੀਂ ਭਾਈ ਮਾਨਤਾ ਰੱਦ ਹੋ ਜੂ। ਇਸ ਕਰਕੇ ਪਿਛਲੇ 40-50 ਸਾਲਾਂ ਤੋਂ ਇਹਨਾਂ ਨੇ ਧਰਮ ਵਿਰੋਧੀ ਅਧਾਰਮਿਕ ਕੰਮ ਕੀਤੇ, ਜਿਹਦੇ ਵਿੱਚ ਉਹ ਕਹਿੰਦੇ ਆ ਕਿ ਸਾਡੇ ਲਈ ਸਿੱਖ ਕੌਮ ਕਿਵੇਂ ਆ, ਜਿਵੇਂ ਹਿੰਦੂ ਆ, ਜਿਵੇਂ ਮੁਸਲਮਾਨ ਆ, ਜਿਵੇਂ ਈਸਾਈ ਆ, ਅਸੀਂ ਸਾਰੀਆਂ ਹੋਰਨਾਂ ਕੌਮਾਂ ਦੇ ਜਿਵੇਂ ਮਸਲੇ ਚੱਕਦੇ ਆ ਉਵੇਂ ਸਿੱਖ ਕੌਮ ਦੇ ਮਸਲੇ ਚੱਕ ਸਕਦੇ ਆ। ਉਵੇਂ ਹੀ ਕਾਂਗਰਸ ਪਾਰਟੀ ਵੀ ਕਰ ਸਕਦੀ ਹੈ, ਉਵੇਂ ਹੀ ਭਾਜਪਾ ਵੀ ਕਰ ਸਕਦੀ ਆ, ਉਵੇਂ ਹੀ ਹੋਰ ਪਾਰਟੀਆਂ ਵੀ ਕਰ ਸਕਦੀਆਂ, ਪਰ ਅਸੀਂ ਪੰਥ ਦੀ ਪਾਰਟੀ ਵਜੋਂ ਨਹੀਂ ਚੱਲ ਸਕਦੇ। ਹੁਣ ਜਦੋਂ ਇਹ ਗੱਲ ਅਸੀਂ ਕਹਿੰਦੇ ਸੀ, ਕੌਮ ਕਹਿੰਦੀ ਸੀ, ਉਦੋਂ ਜਿਹੜਾ ਲੰਡੂ ਲਣਾ ਪਿੱਟਦਾ ਸੀ ਕਿ ਬਾਦਲਾਂ ਦਾ ਛੁਣਛੁਣਾ ਵਜਾਉਂਦੇ ਆ, ਹੁਣ ਜਾ ਕੇ ਟੱਕਰ ਮਾਰਨ ਦਲਜੀਤ ਸਿੰਘ ਚੀਮੇ 'ਚ ਵੀ ਸਾਡੀ ਕਾਹਨੂੰ ਕੁੱਤੇ ਖਾਣੀ ਕਰਾਉਂਦੇ ਤੁਸੀਂ। ਆ ਜਿੰਨੇ ਬੰਦਿਆਂ ਨੇ ਪਿਛਲੇ 10-15 ਸਾਲ 'ਚ ਲਹੂ ਪੀਤਾ ਕੌਮ ਦਾ, ਗਾਲਾਂ ਕੱਢੀਆਂ ਨੇ ਕਿ ਜੀ ਤੁਸੀਂ ਬਾਦਲਾਂ ਦਾ ਛੁਣਛੁਣਾ ਵਜਾਉਂਦੇ, ਅੱਜ ਬੋਲਣ। ਅੱਜ ਤਾਂ ਸਾਰਿਆਂ ਦੇ ਸਾਹਮਣੇ ਗੱਲ ਨੰਗੀ ਹੋ ਗਈ। ਹੁਣ ਕੋਈ ਜਿਨ੍ਹਾਂ ਨੂੰ ਤੁਸੀਂ ਕਹਿੰਦੇ ਸੀ RSS ਦੇ ਏਜੰਟ ਆ, BJP ਦੇ ਏਜੰਟ ਆ, ਕਾਂਗਰਸ ਦੇ ਏਜੰਟ ਆ, ਅੱਜ ਉਹ ਕੌਮ ਪ੍ਰਸਤ ਸਿੱਖ ਤਾਂ ਨਹੀਂ ਕਹਿੰਦੇ, ਅੱਜ ਤਾਂ ਦਲਜੀਤ ਸਿੰਘ ਚੀਮਾ ਕਹਿੰਦਾ ਤੁਹਾਡਾ ਵੀ ਅਸੀਂ ਜੀ ਪੰਥ ਦੀ ਗੱਲ ਨਹੀਂ ਕਰ ਸਕਦੇ। ਤੇ ਜਿਹੜਾ ਅਕਾਲੀ ਦਲ ਪੰਥ ਦੀ ਗੱਲ ਨਹੀਂ ਕਰ ਸਕਦਾ, ਉਹਦਾ ਖਾਲਸਾ ਪੰਥ ਨੇ ਅਚਾਰ ਪਾਉਣਾ। ਜਦੋਂ ਦਲਜੀਤ ਸਿੰਘ ਚੀਮਾ ਜਾਂ ਇਹ ਸਾਰੇ ਜਿਹੜੇ 4-5 ਜਾਣੇ ਮਾਛੀਵਾੜਾ ਸਾਹਿਬ ਦੇ ਵਿੱਚ ਜਥੇਦਾਰ ਰਘਵੀਰ ਸਿੰਘ ਨੂੰ ਮਿਲੇ ਆ, ਉੱਥੇ ਹੀ ਜਵਾਬ ਦੇ ਦੇਣਾ ਚਾਹੀਦਾ ਸੀ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਫਿਰ ਸਾਨੂੰ ਦੱਸੋ ਅਸੀਂ ਤੁਹਾਡੇ ਇਸ ਅਕਾਲੀ ਦਲ ਨੂੰ ਰੱਖੀਏ ਤਾਂ ਰੱਖੀਏ ਕਿਉਂ। ਇਹੋ ਜਿਹਾ ਅਕਾਲੀ ਦਲ ਹੋਵੇ ਜਾਂ ਨਾ ਹੋਵੇ, ਸਿੱਖ ਕੌਮ ਨੂੰ ਕੀ ਫਰਕ ਪੈਂਦਾ। ਸਿੱਖ ਕੌਮ ਨੂੰ ਤਾਂ ਉਹ ਅਕਾਲੀ ਦਲ ਚਾਹੀਦਾ ਜਿਹੜਾ ਧਰਮ ਦੀ, ਪੰਥ ਦੀ ਚੜ੍ਹਦੀ ਕਲਾ ਕਰ ਸਕੇ। ਵਿਕਾਸ ਤਾਂ BJP ਵਾਲੇ ਵੀ ਕਰ ਦੇਣਗੇ ਪੰਜਾਬ ਦਾ ਵਿਕਾਸ, ਆ ਜਿਹੜੇ ਪੁਲ ਜਾਂ ਸੜਕਾਂ ਜਾਂ ਹੋਰ ਲੱਲੜ ਪੱਲੜ ਆ, ਇਹ ਤਾਂ ਕਾਂਗਰਸ ਵੀ ਕਰ ਦੂ। ਪਰ ਕਾਂਗਰਸ ਸਾਨੂੰ ਕਿਉਂ ਪ੍ਰਵਾਨ ਨਹੀਂ? ਕਿਉਂਕਿ ਉਹਨੇ ਸਾਡੇ ਧਰਮ ਦੇ ਉੱਤੇ ਹਮਲਾ ਕੀਤਾ, ਸਾਡੀ ਨਸਲਕੁਸ਼ੀ ਕੀਤੀ, ਜੂਨ 84 ਤੋਂ ਪਹਿਲਾਂ ਵੀ ਸਾਡੇ ਨਾਲ ਮਾੜਾ ਕੀਤਾ। ਸਾਨੂੰ ਕਾਂਗਰਸ ਨਹੀਂ ਚਾਹੀਦੀ, ਸਾਨੂੰ ਭਾਜਪਾ ਨਹੀਂ ਚਾਹੀਦੀ। ਜਿੰਨਾ ਮਰਜ਼ੀ ਵਿਕਾਸ ਦਾ ਛੁਣਛੁਣਾ ਵਜਾਈ ਜਾਵੇ, ਸਾਨੂੰ ਭਾਜਪਾ ਕਹਿੰਦੀ ਆ ਕਿ ਸਿੱਖ ਤਾਂ ਕੇਸਾਧਾਰੀ ਹਿੰਦੂ ਨੇ, ਭਾਜਪਾ ਗੰਗੂਬਾਦੀ ਬਿਰਤੀ ਤੇ ਚੱਲਦੀ ਹੈ, ਸਾਨੂੰ ਭਾਜਪਾ ਨਹੀਂ ਚਾਹੀਦੀ। ਸਾਨੂੰ ਕਾਮਰੇਡ ਵੀ ਨਹੀਂ ਚਾਹੀਦੇ। ਸਾਨੂੰ ਕੌਣ ਚਾਹੀਦਾ? ਸਾਨੂੰ ਉਹ ਅਕਾਲੀ ਦਲ ਚਾਹੀਦਾ ਹੈ ਜਿਹੜਾ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰੇ। ਵਿਕਾਸ ਬਿਨਾਂ ਸਾਰ ਲਾਂਗੇ ਅਸੀਂ। ਜਿਹੜਾ ਵਿਕਾਸ ਆ ਨਾ ਜੀ, ਉਹ ਤੁਸੀਂ ਇਕੱਲੇ ਬਾਦਲ ਪਰਿਵਾਰ ਦਾ ਕਰ ਲਓ, ਉਹਨਾਂ ਦੇ ਜਿਹੜੇ ਆਹ ਮਹਿਰਮੂਲ ਜੇ ਨੇ, ਸੁੱਖ ਬਿਲਾਸ, ਜਾਂ ਜਿਹੜੀ ਉਹਦੀ ਬਾਕੀ 50 ਬੰਦਿਆਂ ਦੀ ਇੱਕ ਸੈਨਾ ਖੜੀ ਕੀਤੀ ਹੋਈ ਆ ਜਿਨ੍ਹਾਂ ਨੂੰ ਪੂਰਾ ਰਜਾਤ ਆ ਉਹਨਾਂ ਨੇ। ਉਹ ਵਿਕਾਸ ਬਕੂਸ ਵਾਲੀਆਂ ਗੱਲਾਂ ਤੁਸੀਂ ਕੋਲ ਰੱਖੋ ਜੀ। ਵਿਕਾਸ ਤਾਂ ਇੱਥੇ ਜਿਹੜੇ ਮੋਦੀ ਸਾਹਿਬ ਕਹਿੰਦੇ ਨੇ ਕਿ ਸਭ ਕਾ ਸਾਥ ਸਭ ਕਾ ਵਿਕਾਸ, ਉਹਦੇ ਤਹਿਤ ਪੁਲਿਸ ਵਾਲੇ ਤੇ ਗੁੰਡੇ ਬਥੇਰਾ ਕਰੀ ਜਾਂਦੇ ਨੇ। ਆ ਕੱਲ ਇੱਕ ਆਈ ਆ ਖਬਰ ਵੀ ਆ ਤਰਨਤਾਰਨ ਇਲਾਕੇ ਦੇ ਵਿੱਚ ਇੱਕ ਪੁਲਿਸ ਅਫਸਰ ਨੇ, ਪੁਲਿਸ ਮੁਲਾਜ਼ਮ ਨੇ, ਆਪਦਾ ਜਿਹੜਾ ਸਰਕਾਰੀ ਲਾਇਸੈਂਸੀ ਹਥਿਆਰ ਸੀ ਉਹਨੇ ਗੈਂਗਸਟਰਾਂ ਨੂੰ ਦਿੱਤਾ ਹੋਇਆ ਸੀ ਵੀ 4 ਪੈਸੇ ਬਣਾਓ ਤੇ ਅੱਧੋ ਅੱਧ ਕਰ ਲਾਂਗੇ। ਮਤਲਬ ਤੁਹਾਡਾ ਵੀ ਵਿਕਾਸ ਤੇ ਸਾਡਾ ਵੀ ਵਿਕਾਸ। ਜਿਸ ਭਾਰਤ ਵਿੱਚ ਪੁਲਿਸ ਅਤੇ ਗੁੰਡੇ ਰਲ ਕੇ ਚੱਲ ਰਹੇ ਨੇ, ਸਾਰਿਆਂ ਨੂੰ ਪਤਾ ਲਾਰੈਂਸ ਬਿਸ਼ਨੋਈ ਦਾ ਨਾਂ ਵਰਤ ਕੇ ਕਿਵੇਂ ਪੂਰਾ ਜਿਹੜਾ ਭਾਰਤੀ ਤੰਤਰ ਆ, ਕਿੱਥੇ ਤਾਂ ਲਾਰੈਂਸ ਬਿਸ਼ਨੋਈ ਵਰਗਾ ਗੈਂਗਸਟਰ ਗੁੰਡਾ ਬਦਮਾਸ਼ ਤੇ ਕਿੱਥੇ ਭਾਰਤੀ ਨਿਜ਼ਾਮ, ਦੋਨੇ ਰਲ ਮਿਲ ਕੇ ਚੱਲ ਰਹੇ ਆ ਕਿ ਨਹੀਂ। ਤੋਂ ਛੋਟੇ ਲੈਵਲ ਤੋਂ ਲੈ ਕੇ ਥਾਣੇ ਚੌਂਕੀਆਂ ਕਚਹਿਰੀਆਂ ਤੋਂ ਲੈ ਕੇ ਦਿੱਲੀ ਦਰਬਾਰ ਤੱਕ ਜਦੋਂ ਗੈਂਗਸਟਰ ਅਤੇ ਪੁਲਿਸ ਸਿਸਟਮ ਰਲ ਕੇ ਚੱਲ ਰਿਹਾ ਹੋਵੇ ਤਾਂ ਉਸ ਮੌਕੇ ਸਭ ਕਾ ਵਿਕਾਸ ਤੇ ਸਭ ਕਾ ਸਾਥ ਤਾਂ ਪਹਿਲਾਂ ਹੀ ਬਥੇਰਾ ਸੋਹਣਾ ਚੱਲੀ ਜਾਂਦਾ। ਉਹੋ ਜਿਹਾ ਹੀ ਬਾਦਲ ਕੇ ਕਰ ਰਹੇ ਆ ਵਿਕਾਸ। ਸੋ ਸਾਨੂੰ ਇਹੋ ਜਿਹੇ ਵਿਕਾਸ ਤੋਂ ਤੌਬਾ। ਸਾਨੂੰ ਨਹੀਂ ਅੱਛੇ ਦਿਨ ਚਾਹੀਦੇ,
ਸਾਨੂੰ बुरे दिन ही चल जाणगे। सानू वो अकाली दल चाहिदा जिहड़ा कौम की गल करे, जिहड़ा पंथ की चढ़दी कला करे। हुण जदों असीं पिछले दौर च कहंदे सी कि बादल साहब आ देखो सिख इतिहास की किताब है, इहदे विच दसम पातशाह नूं जां गुरु साहिबान नूं सिੱਖੀ ਨੂੰ बहुत गलत दर्शाया गया। ਇਹ CBSE बोर्ड ਦੀਆਂ ਕਿਤਾਬਾਂ ਨੇ, NCERT ਦੀਆਂ ਕਿਤਾਬਾਂ ਨੇ, ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਕਿਤਾਬਾਂ ਨੇ। 12ਵੀਂ ਦੀ ਕਿਤਾਬ ਦੇਖ ਲਓ ਜੀ, 1997 ਤੋਂ ਤੁਹਾਡੇ ਰਾਜ ਵਿੱਚ ਲੱਗੀ ਆ। ਕਿੰਨਾ ਮਾੜਾ ਲਿਖਿਆ 10 ਗੁਰੂ ਸਾਹਿਬਾਨ ਬਾਰੇ। ਉਦੋਂ ਬਾਦਲ ਸਾਹਿਬ ਕਹਿੰਦੇ ਵੀ ਇਹ ਸਾਡਾ ਕੰਮ ਹੀ ਨਹੀਂ, ਅਸੀਂ ਧਰਮ ਤੋਂ ਕੀ ਲੈਣਾ। ਤੋਂ ਧਰਮ ਤੋਂ ਜਦੋਂ ਇਹਨਾਂ ਨੇ ਲੈਣਾ ਕੁਛ ਨਹੀਂ ਤਾਂ ਇਹਨਾਂ ਨੂੰ ਤਕਲੀਫ ਕਾਹਤੋਂ ਹੋਣੀ ਸੀ। ਸੋ ਜਦੋਂ ਇਹਨਾਂ ਨੇ ਉਦੋਂ ਰਾਜ ਭਾਗ ਹੁੰਦਿਆਂ ਨਹੀਂ ਸੁਣੀ ਤੇ ਗਾਹਾਂ ਸੁਣਨੀ ਵੀ ਨਹੀਂ, ਕਿਉਂਕਿ ਹੁਣ ਤਾਂ ਅਗਲਿਆਂ ਨੇ ਸਾਫ਼ ਦੱਸਤਾ ਕਿ ਅਸੀਂ ਜੇ ਧਰਮ ਦੀ ਗੱਲ ਕੀਤੀ ਤਾਂ ਅਸੀਂ ਤਾਂ ਮਾਰੇ ਜਾਵਾਂਗੇ। ਸੋ ਇਸ ਭਾਰਤੀ ਨਿਜ਼ਾਮ ਦੇ ਵਿੱਚ ਜਿਹੋ ਜਿਹਾ ਰੁਤਬਾ, ਜਿਹੋ ਜਿਹਾ ਦਰਜਾ, ਜਿਹੋ ਜਿਹਾ ਹਾਲਾਤ ਕਾਂਗਰਸ ਦਾ ਹੈ, BJP ਦਾ ਹੈ, ਉਹੋ ਜਿਹਾ ਹੀ ਬਾਦਲ ਦਲ ਦਾ ਹੈ। ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਇਹ ਗੱਲ ਦਲਜੀਤ ਸਿੰਘ ਚੀਮਾ ਕਹਿੰਦਾ। ਆਪਾਂ ਕਹਿੰਦੇ ਰਹੇ ਆ ਕਿ ਦਲਜੀਤ ਸਿੰਘ ਚੀਮੇ ਨੇ, ਹਰਚਰਨ ਬੈਂਸ ਨੇ, ਮਹੇਸ਼ ਇੰਦਰ ਗਰੇਵਾਲ ਨੇ ਤੇ ਵਿਰਸਾ ਸਿੰਘ ਬਲਟੋਹੇ ਨੇ, ਰੋਜੀ ਬਰਕੰਦੀ ਨੇ ਤੇ ਹੋਰ ਇਹੋ ਜਿਹਾ ਨੇ ਵੀ ਇਹਨਾਂ ਨੇ ਜੀ ਬੇੜਾ ਗਰਕ ਕਰਤਾ। ਉਹ ਨਹੀਂ ਭਾਈ, ਇਹ ਸਾਰੇ ਤਾਂ ਉਸ ਪਾਰਟੀ ਚ ਨੇ ਜਿਹੜੀ ਪਾਰਟੀ ਨੇ ਭਾਰਤੀ ਨਿਜ਼ਾਮ ਮੂਹਰੇ ਸਰੈਂਡਰ ਕੀਤਾ ਹੋਇਆ ਕਿ ਜਿਵੇਂ ਤੁਸੀਂ ਕਹੋਗੇ ਜੀ ਉਵੇਂ ਅਸੀਂ ਚੱਲਾਂਗੇ। ਉਹਦੇ ਤਹਿਤ ਉਹ ਕਹਿੰਦੇ ਨੇ ਕਿ ਜੀ ਸ਼੍ਰੋਮਣੀ ਕਮੇਟੀ ਉੱਤੇ ਉਹ ਕਹਿੰਦੇ ਵੀ ਠੀਕ ਆ, ਜੇ ਤੁਸੀਂ ਬੈਠੇ ਹੋਵੋਗੇ ਉੱਥੇ ਪੰਥਕ ਜਾਂ ਖਾਲਿਸਤਾਨੀ ਜਾਂ ਪੰਥ ਦੀ ਚੜ੍ਹਦੀ ਕਲਾ ਵਾਲੇ ਨਹੀਂ ਹੋਣਗੇ, ਸਾਨੂੰ ਤਾਂ ਤੁਹਾਡਾ ਫਾਇਦਾ ਹੀ ਬੜਾ। ਸੋ ਇਸ ਤਰੀਕੇ ਨਾਲ ਜਦੋਂ ਪੂਰੀ ਕੌਮ ਦਾ ਜਿਹੜਾ ਧਰਮ ਦਾ ਮਸਲਾ ਉਹ ਉਹਨਾਂ ਲੋਕਾਂ ਦੇ ਹੱਥ ਵਿੱਚ ਜਿੱਥੇ ਹਿੱਤ ਸਾਂਝੇ ਆ RSS ਦੇ, BJP ਦੇ, ਤਾਂ ਉੱਥੇ ਆਪਾਂ ਭਾਲਦੇ ਕੀ ਆ ਜੀ, ਕਿਹੜਾ ਖਾਲਸਾ ਪੰਥ ਬਚੂ ਤੇ ਕਿਹੜਾ ਖਾਲਿਸਤਾਨ ਬਚੂ। ਜੇਕਰ ਇਸੇ ਤਰੀਕੇ ਨਾਲ ਚੱਲਦਾ ਰਹੇ, ਖਾਲਿਸਤਾਨ ਦਾ ਜਿਹੜਾ ਸੰਕਲਪ ਹੈ ਉਹਨੂੰ ਢਾਹ ਲਾਉਣ ਲਈ ਜ਼ਰੂਰੀ ਆ ਕਿ ਪਹਿਲੋਂ ਖਾਲਸੇ ਦੇ ਸੰਕਲਪ ਨੂੰ ਢਾਹ ਲਾਈ ਜਾਵੇ। ਸੋ ਬਾਦਲ ਦਲ ਦਾ ਤਪ ਤੇਜ, ਰਾਜ ਭਾਗ, ਚੜ੍ਹਦੀ ਕਲਾ ਜਦੋਂ ਹੁੰਦੀ ਆ ਉਦੋਂ ਖਾਲਸੇ ਦੀ ਚੜ੍ਹਦੀ ਕਲਾ ਨਹੀਂ ਹੋ ਸਕਦੀ। ਜਦੋਂ ਇਹ ਗੱਲ ਦਿੱਲੀ ਤੇ ਨਾਗਪੁਰ ਨੂੰ, ਡੀਪ ਸਟੇਟ ਨੂੰ, ਭਾਰਤੀ ਹਕੂਮਤ ਨੂੰ, ਬ੍ਰਾਹਮਣਵਾਦ ਨੂੰ ਸਮਝ ਲੱਗਦੀ ਆ, ਉਹ ਕਿਉਂ ਚਾਹਣਗੇ ਵੀ ਇਹ ਕਮਜ਼ੋਰ ਹੋਣ। ਸੋ ਇਸ ਕਰਕੇ ਬਾਦਲ ਦਲ ਨੂੰ ਉਹਨਾਂ ਨੇ ਪੂਰਾ ਰੱਜ ਕੇ ਵਰਤਿਆ ਤੇ ਸਿੱਖ ਕੌਮ ਦਾ ਨੁਕਸਾਨ ਕਰਵਾਇਆ। ਹੁਣ ਉਹਨਾਂ ਵਿੱਚੋਂ ਜਦੋਂ ਨੁਕਸਾਨ ਹੁੰਦਿਆਂ ਜਿਨ੍ਹਾਂ ਨੂੰ ਲੱਗਿਆ ਕਿ ਆਪਾਂ ਤਾਂ ਜਿਹੜਾ ਹੈਗਾ ਬਰਗਾੜੀ ਬਾਈਬਲ ਤੇ ਕਿਸਾਨ ਮੋਰਚੇ ਮੌਕੇ ਵੋਟ ਬੈਂਕ ਗਵਾ ਲਿਆ, ਤੇ ਉਹਨਾਂ ਵਿੱਚੋਂ ਜਿਹੜੇ ਲੋਕ ਬਾਗੀ ਬਣੇ ਸੁਧਾਰ ਲਹਿਰ ਦੇ ਨਾਂ ਹੇਠ, ਉਹਨਾਂ ਬਾਰੇ ਵੀ ਦੁਨੀਆ ਕਹਿੰਦੀ ਆ ਕਿ ਜੀ ਇਹ BJP ਦੇ ਏਜੰਡੇ ਤਹਿਤ ਚੱਲ ਰਹੇ ਨੇ। ਸੋ ਜਿਹੜੇ ਬਾਦਲ ਵਾਲੇ ਸੀ ਇਹ ਵੀ BJP ਦੇ ਏਜੰਡੇ ਨਾਲ ਚੱਲਦੇ ਰਹੇ, ਜਿਹੜੇ ਵਿਰੋਧੀ ਨੇ ਉਹ ਵੀ ਬਾਦਲ ਦੇ ਏਜੰਡੇ ਨਾਲ ਚੱਲਦੇ ਰਹੇ, ਤੇ ਕੌਮ ਕਿਹੜੇ ਅਕਾਲੀ ਦਲ ਤੇ ਯਕੀਨ ਕਰੇ। ਇਸੇ ਕਰਕੇ ਆਪਾਂ ਕੱਲ ਕਿਹਾ ਸੀ ਕਿ ਖਾਲਸਾ ਪੰਥ ਨੂੰ, ਕਿਉਂਕਿ ਅਸੀਂ ਜਿਹੜਾ ਹੈਗਾ ਸਾਰੇ ਪੱਖਾਂ ਤੋਂ ਗੱਲ ਨੂੰ ਤੋਲ ਕੇ ਬੋਲਣਾ ਹੁੰਦਾ, ਸਾਨੂੰ ਕਿਸੇ ਬੰਦੇ ਨਾਲ ਬੈਰ ਨਹੀਂ, ਕਿਸੇ ਖਾਸ ਨਾਲ ਮਿੱਤਰਤਾ ਨਹੀਂ। ਅਸੀਂ ਤਾਂ ਇਹ ਸਮਝਦੇ ਹਾਂ ਕਿ ਸਿੱਖ ਕੌਮ ਦਾ ਬਚਾਅ ਜਿਹੜਾ ਜੇ ਹੋਣਾ ਹੈ ਉਹ ਖਾਲਿਸਤਾਨ 'ਚ ਹੋਣਾ, ਪਰ ਖਾਲਿਸਤਾਨ ਬਣਨ ਤੋਂ ਪਹਿਲਾਂ ਜਦੋਂ ਤੱਕ ਉਸ ਮੰਜ਼ਿਲ ਤੇ ਨਹੀਂ ਪਹੁੰਚਦੇ, ਰਸਤੇ ਦੇ ਵਿੱਚ ਸਾਨੂੰ ਬੜਾ ਕੁਝ ਠੰਡਾ ਤੱਤਾ ਦੇਖਣਾ ਪਊ। ਸੋ ਇੱਕ ਸਾਡੀ ਧਿਰ ਉਹ ਹੋਣੀ ਹੀ ਚਾਹੀਦੀ ਆ ਜਿਹੜੀ ਖਾਲਿਸਤਾਨ ਤੋਂ 1 ਸਕਿੰਟ ਲਈ ਵੀ ਆਸਾ ਪਾਸਾ ਨਾ ਕਰੇ, ਪਰ ਇੱਕ ਧਿਰ ਉਹ ਵੀ ਹੋਣੀ ਚਾਹੀਦੀ ਆ ਜਿਹੜੀ ਵਿਦਨ ਸਿਸਟਮ ਸਾਡੇ ਪੱਖਾਂ ਦੀ ਗੱਲ ਕਰੇ। ਉਸ ਅਕਾਲੀ ਦਲ ਦੀ ਅਸੀਂ ਲੋੜ ਮਹਿਸੂਸ ਕਰਦੇ ਹਾਂ ਤੇ ਸਮਝਦੇ ਹਾਂ। ਠੀਕ ਆ, ਬੀਤੇ ਦੌਰ ਦੇ ਵਿੱਚ ਸਾਡੇ ਤਜਰਬੇ ਜਿਹੜੇ ਆ ਉਹ ਬਹੁਤੇ ਕਾਮਯਾਬ ਨਹੀਂ ਰਹੇ। ਕੌਮ ਨੇ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਬਾਰ-ਬਾਰ ਭਰੋਸਾ ਦਿੱਤਾ, ਬਾਰ-ਬਾਰ ਤਾਕਤ ਦਿੱਤੀ, ਭਾਵੇਂ ਕੋਈ ਫਰੂਟ ਫੁੱਲ ਸਾਬਤ ਹੋਏ ਜਾਂ ਨਹੀਂ ਹੋਏ, ਪਰ ਉਸ ਗੱਲ ਦੇ ਵਿੱਚ ਸਾਡਾ ਅੱਜ ਵੀ ਹੈ ਕਿ ਜੇ ਕਿਤੇ ਪੂਰੇ ਪੰਜਾਬ ਦੇ ਵਿੱਚ, ਪੰਜਾਬ ਤੋਂ ਬਾਹਰ ਵੀ ਪੂਰੇ ਭਾਰਤ ਵਿੱਚ ਹੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਕਾਲ ਤਖਤ ਸਾਹਿਬ ਤੋਂ ਹੀ ਬਣਾਇਆ ਗਿਆ, ਜੇ ਕਿਤੇ ਉਹ ਮਜ਼ਬੂਤ ਹੋ ਸਕਦਾ ਹੈ
ਤਾਂ ਨਵੇਂ ਅਕਾਲੀ ਦਲ ਦੀ ਕੋਈ ਲੋੜ। ਪਰ ਜੇਕਰ ਇਸ ਮਾਹੌਲ ਵਿੱਚ ਨਵਾਂ ਅਕਾਲੀ ਦਲ, ਚਾਹੇ ਉਹ ਭਾਈ ਅਮਰਤਪਾਲ ਸਿੰਘ ਦੇ ਝੰਡੇ ਹੇਠ ਬਣੇ, ਚਾਹੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਝੰਡੇ ਹੇਠ ਬਣੇ, ਜਾਂ ABCD ਕਿਸੇ ਮਰਜ਼ੀ ਦੇ ਝੰਡੇ ਹੇਠ ਬਣੇ, ਪਰ ਉਹ ਅਕਾਲੀ ਦਲ ਜੇ ਪੰਥ ਨੂੰ ਸਮਰਪਿਤ ਆ ਫੇਰ ਸਾਡੇ ਕੰਮ ਦਾ। ਜੇਕਰ ਉਹਨੇ ਵੀ ਆਹੀ ਰਾਗ ਅਲਾਪਣੇ ਆ ਭਾਰਤ ਮਾਤਾ ਕੀ ਜੈ ਵਾਲੇ ਜਿਹੜੇ ਬਾਦਲ ਸੈਨਾ ਵਾਲੇ ਲਈ ਫਿਰਦੇ ਆ, ਫੇਰ ਆਪਾਂ ਨੂੰ ਉਹਦਾ ਵੀ ਕੋਈ ਹੈ ਨੀਗਾ, ਇਹ ਨਹੀਂ ਹੋਣਾ ਚਾਹੀਦਾ। ਸਾਡੀ ਤਾਂ ਸਿੱਧੀ ਜੀ ਗੱਲ ਆ ਕਿ ਕੌਮ ਦੇ ਹਿੱਤ ਦੇਖਣੇ। ਇਸ ਗੱਲ ਦੇ ਵਿੱਚ ਕੋਈ ਦੂਜੀ ਰਾਏ, ਦੂਜੀ ਗੱਲ ਹੈ ਹੀ ਨਹੀਂ। ਕੌਮਾਂ ਦੇ ਹਿੱਤ ਹੁੰਦੇ ਆ, ਕੌਮਾਂ ਲਈ ਕੋਈ ਬੰਦਾ ਬੁੰਦਾ ਮਾਇਨੇ ਨਹੀਂ ਰੱਖਦਾ। ਸਾਡੇ ਵੱਲੋਂ ਤਾਂ ਜੇ ਕੌਮ ਦੀ ਚੜ੍ਹਦੀ ਕਲਾ, ਪੰਥ ਦੀ ਚੜ੍ਹਦੀ ਕਲਾ ਹੁੰਦੀ ਹੋਵੇ, ਖਾਲਸੇ ਦੇ ਹਿੱਤਾਂ ਦੀ ਰਾਖੀ ਹੁੰਦੀ ਹੋਵੇ, ਚਾਹੇ ਸੁਖਬੀਰ ਬਾਦਲ ਮੁੱਖ ਮੰਤਰੀ ਬਣਿਆ ਰਹੇ, ਸਾਨੂੰ ਕੋਈ ਵੀ ਉਹ ਵੀ ਨਹੀਂ ਦੁਖਦਾ। ਸਾਡੀ ਤਾਂ ਤਕਲੀਫ ਉਦੋਂ ਆ ਜਦੋਂ ਸਿੱਖਾਂ ਦੇ ਹੱਕਾਂ ਦੀ ਰਾਖੀ, ਸਿੱਖਾਂ ਦੇ ਹਿੱਤਾਂ, ਇੱਕ ਤਾਂ ਸਾਡੀ ਮਾਈਨੋਰਟੀ ਕੌਮ ਆ, ਘੱਟ ਗਿਣਤੀ ਕੌਮ ਆ, ਉਹਦੇ ਵੀ ਜੇਕਰ ਸੱਤਾ ਵਿੱਚ ਆ ਸਕਦੇ ਲੋਕ ਆ ਜਾਂ ਸੱਤਾ 'ਚ ਆ ਸਕਦੀ ਜਿਹੜੀ ਧਿਰ ਵਾ, ਉਹ ਸਿੱਖਾਂ ਦੀ ਗੱਲ ਸੁਣ ਕੇ ਰਾਜੀ ਨਾ ਹੋਵੇ ਤਾਂ ਫਿਰ ਜਾਈਏ ਤਾਂ ਜਾਈਏ ਕਿਹੜੇ ਖੂਹ 'ਚ। ਅਗਲੀ ਗੱਲ ਇਹ ਆ ਜਾਂਦੀ ਆ ਵੀ ਇੱਕ ਸਾਡੀ ਕੌਮ 'ਚ ਵਿਦਵਾਨ ਸੱਜਣ ਨੇ, ਸੂਝਵਾਨ, ਤਰਕਸ਼ੀਲ, ਬਹੁਤ ਹੀ ਜ਼ਿਆਦਾ, ਜਿਨ੍ਹਾਂ ਨੂੰ ਕਹਿੰਦੇ ਆ ਵੀ ਕਮਾਲ ਦੀ ਗੱਲ ਕਰਤੀ ਜੀ। ਇਹਨਾਂ ਦੇ ਕੋਲ ਜਾਂਦੇ ਆ ਸਾਡੇ ਆ YouTube ਚੈਨਲਾਂ ਵਾਲੇ, ਜਾਂ ਉਹਨਾਂ ਨੂੰ ਸੱਦਿਆ ਜਾਂਦਾ, ਉਹਦੀ ਰਾਏ ਬੜੀ ਕਮਾਲ ਦੀ ਹੁੰਦੀ ਹੈ, ਬੜੇ ਸੂਝਵਾਨ ਨੇ। ਪਰ ਗੱਲ ਇਹ ਹੈ, ਇਹ ਸਾਰੇ ਦੇ ਸਾਰੇ ਲੋਕ ਕਰਦੇ ਕੀ ਨੇ ਜਿਹੜੇ ਵਿਦਵਾਨ ਸੱਜਣ ਨੇ? ਜਿਵੇਂ 2-4 ਸਾਲ ਪਹਿਲਾਂ ਇੱਕ ਡੀਪ ਸਟੇਟ ਨੇ ਦਰਬਾਰ ਸਾਹਿਬ ਦੇ ਵਿੱਚ ਜੰਗਲਾ ਟੱਪ ਕੇ ਬੰਦਾ ਹਮਲਾਵਰ ਆ ਗਿਆ, ਜਿਹਦਾ ਨਿਸ਼ਾਨਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਹ ਸਰੂਪ ਸੀ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਉਸ ਮੌਕੇ ਪ੍ਰਕਾਸ਼ ਸੀਗਾ। ਪਰ ਖਾਲਸਾ ਪੰਥ ਨੇ, ਸਿੱਖ ਕੌਮ ਨੇ ਕੱਲਾ ਢੋਲਕੀਆਂ ਬਾਜਾਂ ਦਾ ਕੀਰਤਨ ਨਹੀਂ ਸਿੱਖਿਆ ਹੋਇਆ, ਭਾਵੇਂ ਕਿ ਸਾਡੇ ਦੁਸ਼ਮਣ ਨੇ ਸਾਨੂੰ ਬੜਾ ਗੁੰਮਰਾਹ ਕਰਨਾ ਸ਼ੁਰੂ ਕੀਤਾ ਹੋਇਆ ਵੀ ਲਓ ਜੀ ਇਹ ਦਰਬਾਰ ਸਾਹਿਬ ਦੇ ਵਿੱਚ ਸ਼ਸਤਰ ਰੱਖੀ ਫਿਰਦੇ ਆ, ਐ ਆ ਬੋ ਆ। ਪਰ ਸਾਨੂੰ ਮੀਰੀ ਤੇ ਪੀਰੀ ਦਾ ਸੰਕਲਪ ਵੀ ਆ। ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖਤ ਸਾਹਿਬ ਆ, ਤੇ ਅਕਾਲ ਤਖਤ ਸਾਹਿਬ ਦੇ ਸ਼ਾਮ ਨੂੰ ਹਰ ਰੋਜ਼ ਜਦੋਂ ਅਲੱਗ-ਅਲੱਗ ਸਾਡੇ ਜਿਹੜੇ ਇਤਿਹਾਸਕ ਸ਼ਾਸਤਰ ਨੇ ਉਹਨਾਂ ਦੇ ਦਰਸ਼ਨ ਦਿਦਾਰੇ ਕਰਾਏ ਜਾਂਦੇ ਨੇ ਕਿ ਆਹ ਉਹ ਬੰਦੂਕ ਆ ਜਿਹਦੇ ਨਾਲ ਆਹ ਹੋਇਆ ਸੀ, ਆਹ ਉਹ ਕਿਰਪਾਨ ਆ ਜਿਹਦੇ ਨਾਲ ਮੱਸਾ ਰੰਗੜ ਵੱਢਿਆ ਸੀ, ਆਹ ਉਹ ਬੜਾ ਵਧੀਆ ਲੱਗਦਾ। ਉਹਦੇ ਨਾਲ ਸਾਡੀ ਕੌਮ ਨੂੰ ਇਹ ਚੇਤੇ ਆਇਆ ਰਹਿੰਦਾ ਕਿ ਹਥਿਆਰਾਂ ਵਗੈਰ, ਸ਼ਾਸਤਰਾਂ ਵਗੈਰ ਆਪਣੀ ਗਤੀ ਨਹੀਂ। ਤੇ ਜਿਹੜੇ ਲੋਕ ਆਪਣੇ ਕੋਲੋਂ ਸ਼ਾਸਤਰ ਛਡਵਾ ਕੇ ਆਪਣੇ ਜੁੱਤੀਆਂ ਦਾ ਜੁਗਾੜ ਕਰਨਾ ਚਾਹੁੰਦੇ ਆ, ਉਹਨਾਂ ਦਾ ਨਿਸ਼ਾਨਾ ਸਾਡੇ ਇਹ ਸਿਧਾਂਤ ਨੇ ਕਿ ਅਸੀਂ ਸਿਧਾਂਤ ਤੋਂ ਟੁੱਟ ਜਾਈਏ ਤੇ ਆਪਣੇ ਸ਼ਾਸਤਰ ਆ ਜਿਹੜੇ ਉਹ ਤਿਆਗ ਦਈਏ ਤੇ ਬੋਧੀਆਂ ਵਾਂਗੂ ਸਾਡੇ ਛਿੱਤਰ ਫਿਰੇ। ਸੋ ਜਿਹੜਾ ਸਾਡੇ 10 ਪਾਤਸ਼ਾਹੀਆਂ ਨੇ, ਸਾਡੇ ਉਸ ਤੋਂ ਬਾਅਦ ਵਿੱਚ ਸਾਡੇ ਧਰਮ ਦੇ ਆਗੂਆਂ ਨੇ ਸਾਨੂੰ ਸ਼ਾਸਤਰ ਦਾ ਜਲਵਾ ਦਿਖਾਇਆ ਹੋਇਆ। ਉਹਨੇ ਸਾਡੇ ਇਤਿਹਾਸ ਦਾ ਹਰ ਪੰਨਾ ਜਿਹੜਾ ਹੈਗਾ ਅਣਖ ਤੇ ਗੈਰਤ ਨਾਲ ਭਰਿਆ ਹੋਇਆ। ਜਿਨ੍ਹਾਂ ਵੇਲਿਆਂ ਦੇ ਵਿੱਚ ਜਿਹੜੇ ਧਾੜ ਵੀ ਚੜ ਕੇ ਆਉਂਦੇ ਸੀ ਤੇ ਇੱਥੇ ਵਸਦੀਆਂ ਹੋਰਨਾਂ ਕੌਮਾਂ, ਧਰਮਾਂ, ਨਸਲਾਂ ਦੇ ਲੋਕਾਂ ਦੀਆਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਸੀ, ਉਦੋਂ ਸਾਡੀ ਕੌਮ ਜਿਹੜੀ ਸੀ ਉਹ ਬਰਾਬਰ ਲੜਦੀ ਮਰਦੀ ਰਹੀ। ਉਲਟਾ ਅਸੀਂ ਤਾਂ ਦੂਜਿਆਂ ਦੀਆਂ ਛਡਾਉਂਦੇ ਰਹੇ। ਆ ਥੋੜੇ ਦਿਨਾਂ ਨੂੰ ਲੋਹੜੀ ਆ ਜਾਣੀ, ਜਨਵਰੀ ਮਹੀਨੇ 'ਚ ਲੋਹੜੀ ਮਨਾਈ ਜਾਂਦੀ ਆ ਵੀ ਧੀਆਂ ਜਿਨ੍ਹਾਂ ਦੇ ਘਰਾਂ 'ਚ ਬੱਚੇ, ਮੁੰਡੇ ਦਾ ਜਨਮ ਹੋਇਆ, ਭਾਵੇਂ ਤਾਂ ਇਸ ਜਿਹੜਾ ਤਿਉਹਾਰ ਆ ਇਹਨੂੰ ਕੋਈ ਜਿਹੜਾ ਅੱਜ ਦਾ ਸਮਾਂ ਉਹਦੇ 'ਚ ਨਸਲ ਭੇਦ, ਲਿੰਗ ਭੇਦ ਦੇ ਰੂਪ 'ਚ ਹੀ ਦੇਖ ਲਵੇ ਕਿ ਲਓ ਜੀ ਇਹਨਾਂ ਨੂੰ ਮੁੰਡੇ ਜੰਮਣ ਦੀ ਖੁਸ਼ੀ ਆ ਤੇ ਬਾਕੀ ਇਹਨਾਂ ਨੂੰ, ਇਹ ਸਾਡਾ ਧਰਮ ਤਾਂ ਚਲੋ ਨਹੀਂ ਸਿਖਾਉਂਦਾ, ਪਰ ਇਹ ਇੱਕ ਤਿਉਹਾਰ ਆ ਜਿਹਦੇ ਵਿੱਚ ਕਈ ਘਟਨਾਵਾਂ ਜਾਂ ਗੱਲਾਂ ਆਉਂਦੀਆਂ ਨੇ ਵੀ ਜੀ ਸੁੰਦਰ ਮੁੰਦਰੀ ਜਿਹੜੀ ਸੀ ਉਹ ਚੱਕ ਕੇ ਲੈ ਗਿਆ ਕੋਈ, ਤੇ ਉਹ ਫਿਰ ਦੁੱਲੇ ਭੱਟੀ ਨੇ ਉਹਨਾਂ ਨੂੰ ਧੀਆਂ ਬਣਾ ਕੇ ਵਿਆਹਿਆ। ਚੰਗੀ ਗੱਲ ਆ ਜੇ ਦੁੱਲੇ ਭੱਟੀ ਦੇ ਤੁਸੀਂ ਗੋਗੇ ਗਾਉਂਦੇ ਹੋ, ਚੰਗੀ ਗੱਲ ਆ ਜੇ ਤੁਸੀਂ ਇਸ ਬਹਾਨੇ ਉਸ ਸੂਰਮੇ ਦੀ ਸੂਰਮਗਤੀ ਚੇਤੇ ਕਰਦੇ ਹੋ। ਪਰ ਅਪ੍ਰੈਲ ਦੇ ਵਿੱਚ ਇੱਕ ਦਿਨ ਆਉਂਦਾ ਹੈ ਜਦੋਂ ਜਿਹੜਾ ਕਸੂਰ ਦੇ ਵਿੱਚ ਬਾਹਮਣ ਸੀ ਉਹ ਆ ਕੇ ਪਿੱਟਿਆ ਸੀ ਕਿ ਅਕਾਲ ਤਖਤ ਤੇ ਕਿ ਮੇਰੀ ਬਾਹਮਣੀ ਲੈ ਗਏ, ਉਹ ਵੀ ਚੇਤੇ ਕਰ ਲੈਣਾ ਚਾਹੀਦਾ। ਤੇ ਜਿਹੜੇ ਹਜ਼ਾਰਾਂ ਧੀਆਂ ਭੈਣਾਂ ਗਜਨੀ ਜਾਂਦੀਆਂ ਛਡਾਈਆਂ, ਉਹ ਵੀ ਚੇਤੇ ਕਰਨੀਆਂ ਚਾਹੀਦੀਆਂ। ਸੋ ਹਿੰਦੂਆਂ ਨੂੰ
ਜਿਹੜਾ ਉਹ ਸੁੰਦਰੀ ਮੁੰਦਰੀ ਦਾ ਮਨਾਉਂਦੇ ਆ, ਦੁੱਲੇ ਭੱਟੀ ਦਾ ਮਨਾਉਂਦੇ ਆ, ਕੋਈ ਇਤਰਾਜ਼ ਵਾਲੀ ਗੱਲ ਨਹੀਂ, ਮਨਾਉਣਾ ਚਾਹੀਦਾ। ਪਰ ਜਿਹੜਾ ਸਰਦਾਰ ਜੱਸਾ ਸਿੰਘ ਆਹਲੂਵਾਲੀਏ ਦੀ ਕਮਾਂਡ ਹੇਠ ਕੰਮ ਕੀਤਾ ਹੈ, ਉਹਦੀ ਫਿਰ ਲੋਹੜੀ ਦੀ ਥਾਂ ਤੇ ਲੋਹੜਾ ਮਨਾਉਣਾ ਚਾਹੀਦਾ, ਵੀ ਲੋਹੜਾ ਹੀ ਆ ਗਿਆ, ਵੀ ਐਡਾ ਇਤਿਹਾਸਕ ਕੰਮ। ਪਰ ਕਿੱਥੇ ਸਾਡੀ ਕੌਮ ਜਿਹੜੀ ਆ ਉਹ ਆਪ ਨਹੀਂ, ਮੈਨੂੰ ਲੱਗਦਾ ਵੀ ਕਦੇ ਚੰਗਾ ਜੇ ਖਾਲਸੇ ਪੰਥ ਦੀ ਚੜ੍ਹਦੀ ਕਲਾ ਵਾਲਾ ਸਿਸਟਮ ਆਵੇ ਤਾਂ ਸਭ ਤੋਂ ਪਹਿਲਾਂ ਤਾਂ ਇਹੋ ਜਿਹਾ ਹੈ ਤਿਉਹਾਰ। ਔਰ ਇਹ ਗੱਲ ਮੈਂ ਜਦੋਂ ਪੜ੍ਹਦਾ ਆਲੇ ਦੁਆਲੇ ਤਾਂ ਹਿੰਦੂਆਂ ਨੇ ਬਹੁਤ ਸਾਰੇ ਤਿਉਹਾਰ ਆ, ਜਿਹੜੀ ਗਣੇਸ਼ ਪੂਜਾ ਜਾਂ ਆਨੰਦ ਮਾਰਗੀਆਂ ਨੇ ਬਹੁਤ ਸਾਰੇ ਇਹੋ ਜਿਹੇ ਤਿਉਹਾਰ ਪੈਦਾ ਕੀਤੇ। ਉਹ ਤਿਉਹਾਰ ਉਹਨਾਂ ਨੇ ਬਣਾਏ ਆ, ਪਿਛਲੇ 200 ਸਾਲ ਦੇ ਵਿੱਚ ਬੜੇ ਇਹੋ ਜਿਹੇ ਤਿਉਹਾਰ ਉਹਨਾਂ ਨੇ ਕੱਢੇ ਆ ਬਈ ਇਹ ਤਿਉਹਾਰ ਜਿਹੜੇ ਨੇ ਇਹਨਾਂ ਦੇ ਨਾਲ ਅਸੀਂ ਆਪਦੀ ਯੂਨਿਟੀ, ਆਪਦੀ ਏਕਤਾ ਜਿਹੜੀ ਆ ਉਹ ਪੈਦਾ ਕਰਨੀ ਆ। ਤੇ ਸਾਡੀ ਕੌਮ ਨੂੰ ਵੀ ਇਹੋ ਜਿਹੇ ਤਿਉਹਾਰਾਂ ਦੀ ਲੋੜ ਹੈ ਜਿਨ੍ਹਾਂ ਨਾਲ ਸਾਡਾ ਇਤਿਹਾਸ ਆ, ਜਿਹੜਾ ਜਦੋਂ ਅਸੀਂ ਇਹ ਦਿਨ ਮਨਾਵਾਂਗੇ ਕਿ ਜੀ ਸਾਡੇ ਜਿਹੜੇ ਸੂਰਮੇ ਸਾਡੀ ਕੌਮ ਦੇ ਜਰਨੈਲ ਸੀ, ਜਿਨ੍ਹਾਂ ਨੇ ਗਜ਼ਨੀ ਦੇ ਬਾਜ਼ਾਰ ਦੇ ਵਿੱਚ ਇੱਜ਼ਤਾਂ ਜਿਹੜੀਆਂ ਸੀ ਉਹ ਬਚਾਈਆਂ ਨੇ, ਜਦੋਂ ਅਸੀਂ ਦਿਨ ਮਨਾਵਾਂਗੇ ਦੂਜੀਆਂ ਕੌਮਾਂ ਨੂੰ ਕਿੰਨਾ ਵਧੀਆ ਲੱਗੂਗਾ ਵੀ ਕਿੱਡਾ ਕਮਾਲ ਦਾ ਇਹਨਾਂ ਦਾ ਇਤਿਹਾਸ ਆ, ਇਹਨਾਂ ਨੇ ਬਗਾਨੀਆਂ ਇੱਜ਼ਤਾਂ ਬਚਾਈਆਂ ਨੇ। ਦੂਜਾ, ਸਾਡੀ ਕੌਮ ਦੇ ਨਿਆਣਿਆਂ ਨੂੰ, ਸਾਡੇ ਬੱਚਿਆਂ ਨੂੰ ਪਤਾ ਲੱਗੂਗਾ ਕਿ ਬਈ ਸਾਨੂੰ ਸ਼ਸਤਰਧਾਰੀ ਹੋਣਾ ਚਾਹੀਦਾ। ਸਾਡੇ ਸਾਹਿਬਜ਼ਾਦਿਆਂ ਦੇ ਵਿੱਚੋਂ ਜਿਹੜਾ ਚਮਕੌਰ ਦੀ ਜੰਗ ਵਾਲਾ ਇਤਿਹਾਸ ਆ, ਤੇ ਉਹ ਸਾਡੇ ਨਿਆਣਿਆਂ ਨੂੰ, ਬਾਬਾ ਦੀਪ ਸਿੰਘ ਦੀ ਜਿਹੜੀ ਗੱਲ ਆ ਉਹ ਸਾਡੇ ਬਜ਼ੁਰਗਾਂ ਨੂੰ ਤੇ ਸਾਡੇ ਜਵਾਨਾਂ ਨੂੰ, ਅੱਡ-ਅੱਡ ਘਟਨਾਵਾਂ, ਸਾਖੀਆਂ ਜਿਹੜੀਆਂ ਕੇਂਦਰੀ ਸਿੱਖ ਅਜਾਇਬ ਘਰ ਦੇ ਵਿੱਚ 18ਵੀਂ ਸਦੀ ਦੀਆਂ ਪੇਂਟਿੰਗਾਂ ਲੱਗੀਆਂ ਹੋਈਆਂ ਨੇ, ਉਹ ਸਾਡੇ ਘਰਾਂ ਦਾ ਸ਼ਿੰਗਾਰ ਬਣ ਗਈਆਂ। ਔਰ ਇਹ ਸਾਰਾ ਕੁਝ ਜਿਹੜਾ ਸਾਡਾ ਅਸਲ ਇਤਿਹਾਸ ਆ ਉਹਦੇ ਨਾਲ ਸਾਨੂੰ ਜੋੜੇਗਾ ਜੇ ਅਸੀਂ ਇਹੋ ਜਿਹੇ ਦਿਨ ਤਿਉਹਾਰ, ਬਹੁਤ ਸਾਰੇ ਇਹੋ ਜਿਹੇ ਦਿਨ ਨੇ ਜਿਹੜੇ ਸਾਨੂੰ ਮਨਾਉਣੇ ਸ਼ੁਰੂ ਕਰਨੇ ਪੈਣਗੇ ਤਾਂ ਕਿ ਸਾਡੀ ਕੌਮ ਆਪਦੇ ਇਤਿਹਾਸਕ ਵਿਰਾਸਤ ਨਾਲ ਜੁੜ ਸਕੇ। ਪਰ ਜਿਹੜਾ ਸਾਡੀ ਕੌਮ ਆਪ ਨਹੀਂ ਜਦੋਂ ਉਪਰਾਲੇ ਕਰਦੀ ਤਾਂ ਹਿੰਦੂਆਂ ਨੂੰ ਕੀ ਦੋਸ਼ ਦੇਣਾ। ਹਿੰਦੂ ਤਾਂ ਉਪਰ ਦੁੱਲੇ ਭੱਟੀ ਦਾ ਤੇ ਸੁੰਦਰੀ ਮੁੰਦਰੀ ਦਾ ਮਨਾ ਕੇ ਆਪਦਾ ਦਿਨ ਕੱਟੀਆਂ ਕਰੀ ਹੋਈ ਜਾਂਦੇ ਨੇ। ਖੈਰ, ਗੱਲ ਆ ਜਾਂਦੀ ਆ ਕਿ ਜਿਹੜੀ ਕੌਮ ਬਗਾਨੀਆਂ ਇੱਜ਼ਤਾਂ ਬਚਾਉਂਦੀ ਸੀ, ਅੱਜ ਉਹਦਾ ਕੀ ਹਾਲ ਆ। ਇੱਥੇ ਭਾਈ ਨਰੈਣ ਸਿੰਘ ਚੌੜੇ ਦੀ ਇੱਕ ਰਾਣੇ ਨਾਂ ਦੇ ਬੰਦੇ ਨੇ ਦਸਤਾਰ ਲਾਈ, ਅੱਜ ਉਹਨੇ ਅਕਾਲ ਤਖਤ ਸਾਹਿਬ ਤੇ ਲਿਖ ਕੇ ਦਿੱਤਾ ਤੇ ਉਹ ਜੇ ਕਹਿੰਦਾ ਕੀ ਆ, ਕਹਿੰਦਾ ਜੀ ਜਾਣੇ ਅਣਜਾਣੇ ਉਦੋਂ ਕਹਿੰਦਾ ਪੱਗ ਨੂੰ ਹੱਥ ਵੱਜ ਗਿਆ ਤੇ ਉਹ ਪੱਗ ਲੈ ਗਈ ਤੇ ਜੀ ਉਹਦੇ ਲਈ ਮੈਨੂੰ ਮਾਫ ਕਰ ਦਿਓ ਜਾਂ ਮੈਨੂੰ ਜੋ ਤਨਖਾਹ ਲਾਉਣੀਆਂ ਲਾ ਦਿਓ। ਸਾਰਾ ਸੋਸ਼ਲ ਮੀਡੀਆ ਦੇ ਉੱਤੇ ਉਹਨੂੰ ਲੋਕ ਤਾਨੇ ਮਾਰ ਰਹੇ ਨੇ ਕਿ ਉਦੋਂ ਤਾਂ ਤੈਨੂੰ ਬਾਦਲ ਭਗਤੀ ਚੜੀ ਹੋਈ ਸੀ, ਤੂੰ ਉਸ ਸੂਰਮੇ ਬੰਦੇ ਦੀ ਦਸਤਾਰ ਲਾਹੀ ਤੇ ਜਿਹਨੇ ਕੌਮ ਦੇ ਲਈ ਸਾਰਾ ਆਪਦਾ ਜੀਵਨ ਅਰਪਣ ਕੀਤਾ ਹੋਇਆ, ਹੁਣ ਤੂੰ ਜਾਣੇ ਅਣਜਾਣੇ। ਖੈਰ, ਲੱਗਿਆ ਮੈਨੂੰ ਲੱਗਦਾ ਸੀ ਜਦੋਂ ਪਿੱਛੇ ਜੇ ਕਿਸੇ ਬੰਦੇ ਰਾਹੀਂ ਉਹਨੇ ਸੰਪਰਕ ਕੀਤਾ ਸੀ ਵੀ ਸ਼ਾਇਦ ਕੋਈ ਅਕਲ ਵਾਲੀ ਗੱਲ ਕਰੇਗਾ, ਪਰ ਅਗਲਿਆਂ ਨੂੰ ਮਜੀਠੀਆਂ ਦਾ, ਬਾਦਲਕਿਆਂ ਦਾ ਹੌਸਲਾ ਵੀ ਚੱਕ ਦਿਆਂਗੇ ਫੱਟੇ, ਤੈਨੂੰ ਫਿਕਰ ਕਰਨ ਦੀ ਲੋੜ ਨਹੀਂ। ਸੋ ਜਿੰਨਾ ਟਾਈਮ ਪਤਾ ਨਹੀਂ ਭੁੰਨਦਾ ਉਹਨਾਂ ਟਾਈਮ ਕਾਹਨੂੰ ਜੀ ਅਕਲ ਆਉਂਦੀ ਆ। ਖੈਰ, ਇਹਨਾਂ ਦਿਨਾਂ ਦੇ ਵਿੱਚ ਜਿਹੜਾ ਸਾਰਾ ਮਸਲਾ ਚੱਲਦਾ ਸੀ ਉਹਦੇ ਵਿੱਚ ਇੱਕ ਬੰਦੇ ਦਾ ਬੜਾ ਜ਼ਿਕਰ ਚੱਲਦਾ ਸੀ, ਵਿਰਸਾ ਸਿੰਘ ਬਲਟੋਹੇ ਦਾ। ਉਹ ਪਿੱਛੇ ਜੇ ਇੱਕ ਜਿਹੜੀ ਵੀਡੀਓ ਆਈ ਉਹਦੇ ਚ ਕਹਿੰਦਾ ਸੀਗਾ ਇਹਨੂੰ, ਜਥੇਦਾਰ ਹਰਪ੍ਰੀਤ ਸਿੰਘ ਨੂੰ, ਕਿ ਮੈਨੂੰ ਬੜਾ ਇਤਰਾਜ਼ ਆ ਜੀ ਤੁਸੀਂ ਬੀਜੇਪੀ ਦੇ ਫਲਾਣੇ ਨੂੰ ਮਿਲੇ। ਤੇ ਉਹ ਕਹਿੰਦੇ ਸੀ ਮੈਂ ਜਥੇਦਾਰ ਆ, ਵੀ ਮੈਨੂੰ ਜਦੋਂ ਵੀ ਕਿਸੇ ਦਾ ਜਥੇਦਾਰ ਦੀ ਪੋਸਟ ਉੱਤੇ ਬੈਠੇ ਹੋਣ ਕਰਕੇ ਕਿਸੇ ਦਾ ਵੀ ਫੋਨ ਆ ਜਾਏ ਜਾਂ ਕਿਸੇ ਨਾਲ ਗੱਲ ਕਰਨੀ ਪੈ ਜਾਵੇ ਤਾਂ ਤੈਨੂੰ ਇਤਰਾਜ਼ ਹੋਵੇ ਤਾਂ ਮੈਂ ਕੀ ਕਰਾਂ, ਮੇਰੀ ਪੋਸਟ ਦੇ ਹਿਸਾਬ ਨਾਲ ਗੱਲ ਕਰਨੀ ਪੈਂਦੀ ਆ। ਇਹ ਜਦੋਂ ਆਈ ਹੋਰ ਕਈ ਮਸਲੇ ਆਏ, ਉਹਦੇ ਵਿੱਚ ਇਹ ਗੱਲ ਦਾ ਬੜਾ ਮਜ਼ਾਕ ਬਣਿਆ ਬਈ ਬਲਟੋਹਾ ਕਹਿੰਦਾ ਮੈਨੂੰ ਇਤਰਾਜ਼, ਮੈਂ ਨਹੀਂ ਚਾਹੁੰਦਾ ਹੈਗਾ ਇਹ ਗੱਲ। ਖੈਰ, ਹੁਣ ਉਹ ਜਥੇਦਾਰ ਤਾਂ ਰਿਹਾ ਨਹੀਂ, ਗਿਆਨੀ ਹਰਪ੍ਰੀਤ ਸਿੰਘ, ਉਹਨੂੰ ਫਾਰਗ ਕੀਤਾ ਹੋਇਆ ਤੇ ਮੈਨੂੰ ਲੱਗਦਾ ਇਹਨਾਂ ਨੇ ਦੁਬਾਰਾ ਉਹਨੂੰ ਲੈ ਕੇ ਵੀ ਨਹੀਂ ਆਉਣਾ। ਇਹ ਤਾਂ ਚਰਚਾ ਇਹ ਛਿੜੀ ਹੋਈ ਆ ਵੀ ਗਿਆਨੀ ਰਘਵੀਰ ਸਿੰਘ ਤੇ ਗਿਆਨੀ ਸੁਲਤਾਨ ਸਿੰਘ ਨੂੰ ਵੀ ਫਾਰਗ ਕਰਨਗੇ ਵੀ ਜਾਂ ਤਾਂ ਸਾਡੀ ਲਾਤੇੜਾਂ ਦੀ ਨਿੰਗ ਜੋ ਜਥੇਦਾਰੋ ਚੁੱਪ ਕਰਕੇ, ਜਿਵੇਂ ਕਿਉਂਕਿ ਪਹਿਲਾਂ ਹੀ ਅੱਧੀ ਗੱਲ ਤਾਂ ਉਹ ਮੰਨੀ ਫਿਰਦੇ ਆ ਜਥੇਦਾਰ ਰਘਵੀਰ ਸਿੰਘ। ਜਿੱਦਣ ਉਹਨੇ ਕਹਿਤਾ ਵੀ ਹਾਂ ਠੀਕ ਆ ਤੁਹਾਨੂੰ 20 ਦਿਨ ਦਿੰਨੇ ਆ, ਹੁਣ 20 ਦਿਨ ਤੋਂ ਅਗਲਾ ਸੱਪ ਕੱਢ ਲਿਆ ਕਿ ਜੀ ਹੁਣ ਤਾਂ ਤੁਹਾਨੂੰ ਕਾਗਜ਼ ਦਿਖਾਤੇ। ਕੁੱਲ ਮਿਲਾ ਕੇ ਜਦੋਂ ਬਾਦਲ ਦਲ ਦੀ ਉਹਨਾਂ ਨੇ ਲੀਹ ਫਾੜੀ ਲਈ ਤਾਂ ਅੱਗੇ ਦੀ ਅੱਗੇ ਉਹਨਾਂ ਤੋਂ ਗਲਤੀਆਂ ਕਰਵਾਈ ਜਾਣਗੇ ਤੇ ਅਖੀਰ ਗੁਰਬਚਨੇ ਵਾਲਾ ਹਾਲ, ਜਥੇਦਾਰ ਗੁਰਬਚਨ ਸਿੰਘ ਵਾਲਾ ਹਾਲ ਇਹਨਾਂ ਦਾ ਕਰਵਾ ਦੇਣਗੇ। ਜੇ ਇਹਨਾਂ ਨੇ ਆਪਦੀ ਇੱਜ਼ਤ ਬਚਾਉਣੀ ਹੋਊਗੀ ਇਤਿਹਾਸ ਵਿੱਚ
ਤੇ ਉਹ ਅੱਗੇ, ਕਿਉਂਕਿ ਉਦਣ ਤਾਂ ਬੜਾ ਮਾਰਕਾ ਮਾਰਿਆ 2 ਦਸੰਬਰ ਨੂੰ ਬੜਿਆਂ ਨੇ। ਔਰ ਉਸ ਦਿਨ ਤਾਂ ਇਹੋ ਜਿਹਾ ਪੰਥ ਵਿੱਚ ਆ ਗਿਆ ਸੀ ਹਿਸਾਬ ਕਿਤਾਬ ਵੀ ਜਦੋਂ ਕੋਈ ਕਹਿੰਦਾ ਸੀਗਾ ਵੀ ਘੱਟ ਤਨਖਾਹ ਵਾ ਤੇ ਲੋਕ ਟੁੱਟ ਕੇ ਪੈਂਦੇ ਸੀ ਵੀ ਹੋਰ ਕੀ ਕਰ ਦੇਣ ਜਥੇਦਾਰ, ਤੁਹਾਡੀ ਨਹੀਂ ਨਿਸ਼ਾ ਹੋਣੀ, ਤੁਹਾਡੀ ਨਾ ਤਸੱਲੀ ਹੋਊਗੀ। ਤੇ ਅੱਜ ਜਦੋਂ ਪੂਰਾ ਡਾਕਟਰ ਦਲਜੀਤ ਸਿੰਘ ਚੀਮੇ ਵਾਲਾ ਰਾਗ ਉਦੋਂ ਸੁਣਦੇ ਆ, ਜਦੋਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਮੁੱਕਰ ਗਏ ਅਗਲੇ, ਤੇ ਹੁਣ ਇਹ ਵੀ ਜਦੋਂ ਪਤਾ ਲੱਗਦਾ ਵੀ ਜਥੇਦਾਰਾਂ ਦੀ ਬਲੀ ਹੋਣ ਲੱਗੀ, ਉਹ ਤਾਂ ਹਰਪ੍ਰੀਤ ਸਿੰਘ ਨੂੰ ਤਾਂ ਨਹੀਂ ਲੈ ਕੇ ਆਉਂਦੇ, ਉਹ ਤਾਂ ਸਾਬਕਾ ਬਾਣੀ ਚੁੱਕਿਆ। ਕਈ ਹੋਰ ਵੀ ਆ, ਹੁਣ ਜਿਹੜਾ ਬਾਬਾ ਗੁਰਿੰਦਰ ਢਿੱਲੋਂ ਆ ਬਿਆਸ ਵਾਲਾ ਡੇਰੇ ਦਾ ਮੁਖੀ, ਇਹਨੇ ਵੀ ਆਪਦੇ ਪਰਿਵਾਰ ਦੇ ਵਿੱਚੋਂ ਭਤੀਜਾ ਜਾਂ ਭਾਣਜਾ ਉਹਨੂੰ ਅੱਗੇ ਥਾਪ ਦਿੱਤਾ ਤੇ ਆਪ ਹੁਣ ਸਾਬਕਾ ਜਿਹਾ ਹੀ ਆ। ਜਿਹੜੀ ਪੋਜੀਸ਼ਨ ਗੁਰਿੰਦਰ ਸਿੰਘ ਢਿੱਲੋਂ ਦੀ ਆ, ਉਹੀ ਪੋਜੀਸ਼ਨ ਇਹਦੀ ਆ ਜਥੇਦਾਰ ਦੇ ਪਦਵੀ ਤੋਂ ਹਰਪ੍ਰੀਤ ਸਿੰਘ ਦੀ। ਅੱਜ ਦੋਨੇ ਮਿਲੇ ਆ, ਇਹਦੀ ਬੜੀ ਚਰਚਾ ਵੀ ਹੈਲੀਕਾਪਟਰ ਲੈ ਕੇ ਗੁਰਿੰਦਰ ਸਿੰਘ ਢਿੱਲੋਂ ਉੱਥੇ ਪਹੁੰਚਿਆ ਤੇ ਇਹਨੂੰ ਮਿਲਿਆ ਗਿਆਨੀ ਹਰਪ੍ਰੀਤ ਸਿੰਘ ਨੂੰ। ਹੁਣ ਇਸ ਮਿਲਣੀ ਦੇ ਉੱਤੇ ਸ਼ੰਕੇ, ਖਦਸ਼ੇ, ਸਵਾਲ, ਚਰਚਾ ਛਿੜਨੀ ਸੁਭਾਵਿਕ ਹੈ, ਪਰ ਜਦੋਂ ਤੱਕ ਇਹਦੇ ਪੱਖ ਸਾਹਮਣੇ ਨਹੀਂ ਆਉਂਦੇ ਵੀ ਕੀ ਗੱਲ ਹੋਈ ਹੈ, ਉਹਨਾਂ ਟਾਈਮ ਕਹੀਏ ਤਾਂ ਕੀ ਕਹੀਏ। ਪਰ ਵਿਰਸਾ ਸਿੰਘ ਬਲਟੋਹੇ ਬਾਰੇ ਲੋਕ ਜ਼ਰੂਰ ਮਸ਼ਗੂਲੇ ਕਰਦੇ ਆ ਵੀ ਹੁਣ ਕਹਿ ਫਿਰ ਵੀ ਮੈਨੂੰ ਇਤਰਾਜ਼ ਆ। ਹੁਣ ਤਾਂ ਆਪਦੇ ਜਥੇਦਾਰ ਪਦਵੀ ਤੇ ਸੀ, ਚਲੋ ਫੇਰ ਕੋਈ ਗੱਲ ਸੀ, ਹੁਣ ਤਾਂ ਉਹ ਜਿਹਨੂੰ ਮਰਜ਼ੀ ਮਿਲੇ, ਜਿਹਨੂੰ ਮਰਜ਼ੀ ਨਾ ਮਿਲੇ। ਗੱਲ ਤਾਂ ਇਹ ਹੈ ਕਿ ਬਾਦਲ ਕਿਆਂ ਨੂੰ ਇੱਕ ਬਿਮਾਰੀ ਪਈ ਹੋਈ ਆ ਵੀ ਜਿਹੜਾ ਬੰਦਾ ਜਦੋਂ ਤੱਕ ਸਾਡੀ ਲੱਤ ਹੇਠਾਂ ਦੀ ਨਿਕਦਾ, ਸਾਡੀ ਬੋਲੀ ਬੋਲਦਾ, ਉਹ ਪੰਥਕ ਆ, ਤੇ ਜੇਕਰ ਉਹ ਨਹੀਂ ਫੇਰ ਉਹ ਕਾਂਗਰਸ ਦਾ ਏਜੰਟ ਆ, ਉਹ ਬਾਦਲ ਉਹਦਾ ਭਾਜਪਾ ਦਾ ਏਜੰਟ ਵਾ, ਉਹ ਫਲਾਨਿਆਂ ਦਾ ਏਜੰਟ ਆ। ਤੇ ਜਦੋਂ ਤੁਸੀਂ ਉਹਨਾਂ ਨਾਲ ਜੱਫੀਆਂ ਪਾਉਂਦੇ ਰਹੇ ਹੋ ਪਿਛਲੇ 15-20 ਸਾਲ ਤੋਂ, ਜਿਹੜਾ ਪਤੀ ਪਤਨੀ ਵਾਲਾ ਰਿਸ਼ਤਾ ਹੁਣ ਲੋਕ ਮਖੌਲਾਂ ਕਰਦੇ ਆ ਵੀ ਜਿਵੇਂ ਕਿਸੇ ਔਰਤ ਨੂੰ ਇਹ ਹੁੰਦਾ ਨਾ ਕਿ ਮੇਰਾ ਪਤੀ ਕਿਸੇ ਹੋਰ ਵੱਲ ਕਿਵੇਂ ਝਾਕੇ, ਤਾਂ ਉਵੇਂ ਭਾਜਪਾ ਉੱਤੇ ਗੁੱਸਾ ਵਾ ਵੀ ਸਾਡੇ ਤੋਂ ਬਗੈਰ ਤੁਸੀਂ ਗਿਆਨੀ ਹਰਪ੍ਰੀਤ ਸਿੰਘ ਨਾਲ ਕਿਉਂ ਰੱਖਦੇ ਆ, ਤੇ ਉਹ ਤਾਂ ਸੁਣਦਾ ਨਹੀਂ ਪਤੀ, ਬੀਜੇਪੀ ਵਾਲੇ ਤਾਂ ਸੁਣਦੇ ਨਹੀਂ, ਤੇ ਹੁਣ ਇਹ ਨਾਲ ਕਰਦੇ ਆ ਵੀ ਤੂੰ ਸਾਡੇ ਤੋਂ ਬਗੈਰ। ਹੈ ਤਾਂ ਗੱਲ ਇਹ ਬੜੀ ਸਿੱਧ ਪੱਧਰੀ ਜੀ ਆ, ਇਹਨੂੰ ਬੈਂਗ ਬਲੇਵਾ ਜਾਂ ਪਾ ਕੇ ਜਦੋਂ ਮਰਜੀ ਸਾਜ਼ਿਸ਼ ਬਣਾ ਦਿਓ। ਗੱਲ ਇਹ ਆ ਕਿ ਚਾਹੇ ਉਹ ਮਨਜਿੰਦਰ ਸਿੰਘ ਸਰਸਾ, ਚਾਹੇ ਸਰਚਾਂਦ ਸਿੰਘ ਆ, ਚਾਹੇ ਪਰਮਿੰਦਰਪਾਲ ਸਿੰਘ ਇੱਕ ਬਰਾੜ ਆ, ਚਾਹੇ ਇਕਬਾਲ ਸਿੰਘ ਲਾਲਪੁਰਾ, ਤੇ ਚਾਹੇ ਬੀਜੇਪੀ ਨਾਲ ਸੰਬੰਧਿਤ ਕੋਈ ਵੀ ਸਿੱਖ, ਮੈਨੂੰ ਚੰਗੀ ਤਰ੍ਹਾਂ ਚੇਤੇ ਆ ਵੀ ਇੱਕ ਹੁੰਦਾ ਸੀਗਾ ਉਹ ਇਧਰ ਬਿਹਾਰ ਵੱਲੋਂ ਰਾਜ ਸਭਾ ਦਾ ਮੈਂਬਰ ਜਾਂ ਇਹਨਾਂ ਦਾ ਬਣਦਾ ਹੁੰਦਾ ਸੀ ਬੀਜੇਪੀ ਦਾ, ਇੱਕ ਵੀ ਸਿੱਖ ਬੀਜੇਪੀ ਦੇ ਕੋਲ ਦੀ ਨਹੀਂ ਸੀ ਲੰਘਦਾ। ਇਹਨੂੰ ਤਾਂ ਆ ਜਿਹੜਾ ਇਹਨਾਂ ਦਾ ਚੋਣ ਨਿਸ਼ਾਨ ਹੈ, ਇਹ ਤੋਂ ਕੋਈ ਨਾਂ ਲੈ ਕੇ ਰਾਜੀ ਨਹੀਂ ਸੀ। ਇਹਨਾਂ ਨੂੰ ਜੱਫੀਆਂ ਪਾ ਕੇ ਇਹਨਾਂ ਨੂੰ ਹੀਰੋ ਬਣਾਇਆ ਕਿਹਨੇ, ਇਹਨੂੰ ਪੰਥ ਚ ਪੰਜਾਬ ਚ ਲੈ ਕੇ ਕਿਹਨੇ ਆਂਦਾ, ਸਿੱਖਾਂ ਨੂੰ ਰਾਹ ਕਿਹਨੇ ਦਿਖਾਇਆ ਵੀ ਬੀਜੇਪੀ ਦਾ ਵੀ ਦਰਵਾਜ਼ਾ। ਹੁਣ ਕਾਂਗਰਸ ਵਿੱਚ ਤਾਂ ਉਹ ਜਾ ਨਹੀਂ ਸੀ ਸਕਦੇ ਸਿੱਖ, ਜਿਹੜੇ ਬਹੁਤੇ ਜ਼ਿਆਦਾ ਕੌਮ ਪ੍ਰਸਤ ਜਾਂ ਪੰਥ ਪ੍ਰਸਤ ਸੀ, ਉਹਨਾਂ ਨੂੰ ਇਹ ਰਾਹ ਦਿਖਾਇਆ ਕਿਹਨੇ, ਉਹ ਦਿਖਾਇਆ ਇਹਨਾਂ ਬਾਦਲ ਪਰਿਵਾਰ ਵਾਲਿਆਂ ਨੇ। ਤੇ ਹੁਣ ਕਹਿੰਦੇ ਨੇ ਕਿ ਸਾਡੇ ਰਾਹੀਂ ਗੱਲ ਕਰੋ ਜਿਹਨੇ ਕਰਨੀ, ਤੇ ਉਹ ਇਹਨਾਂ ਦੀ ਸੁਣਦੇ ਨਹੀਂ, ਕਿਉਂਕਿ ਉਹ ਜਿਹੜਾ ਰਖੜਾ ਹੈ ਸਰਜੀਤ ਸਿੰਘ ਰਖੜੇ ਦਾ, ਜਿਹੜਾ ਅਮਰੀਕਾ ਵਾਲਾ ਭਰਾ, ਉਹਨੇ ਤਾਂ ਸਾਫ਼ ਹੀ ਕਹਿਤਾ ਨਾ ਕਿ ਅਮਿਤ ਸ਼ਾਹ ਹੁਣੀ ਕਹਿੰਦੇ ਨੇ ਕਿ ਜੀ ਸੁਖਬੀਰ ਸਿੰਘ ਬਾਦਲ ਝੂਠਾ ਵਾ, ਗੱਪਾਂ ਮਾਰਦਾ, ਅਸੀਂ ਉਹਦੇ ਨਾਲ ਇਕੱਲੇ ਨਾਲ ਗੱਲ ਹੀ ਨਹੀਂ ਕਰਨੀ। ਜਿਹੜਾ ਦਰਸ਼ਨ ਸਿੰਘ ਢਾਲੀਵਾਲ ਆ ਅਮਰੀਕਾ ਵਾਲਾ, ਉਹਨੇ ਇਹ ਗੱਲ ਜਦੋਂ ਔਨ ਰਿਕਾਰਡ ਕਹੀ ਕਿ ਏਦਾਂ ਉਹ ਝੂਠ ਬੋਲਦਾ, ਸਾਰੀ ਗੱਲ ਆਪਾਂ ਨੂੰ ਪਤਾ ਹੀ ਆ, ਪਿਛਲੇ ਦਿਨਾਂ 'ਚ ਸਾਰੀ ਚਰਚਾ ਹੋਈ ਆ। ਸੋ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਇਹ ਚੱਕੀ ਫਿਰਦੇ ਆ ਵੀ ਹਾਏ ਸਾਡੀ ਪਾਰਟੀ ਦੇ ਪ੍ਰਧਾਨ ਨੂੰ ਭਾਈ ਨਰੈਣ ਸਿੰਘ ਚੌੜਾ ਗੋਲੀ ਮਾਰਨ ਆ ਗਿਆ, ਤੇ ਉੱਥੇ ਜੀ ਮੁਕਤਸਰ ਲੋਕ ਕਹੀ ਜਾਂਦੇ ਨੇ ਜੇ ਮਰ ਜਾਂਦਾ ਤਾਂ ਵਧੀਆ ਸੀ। ਉਹ ਭਾਈ ਤੁਸੀਂ ਇਹ ਸੋਚੋ ਵੀ ਅੱਜ ਸੁਖਬੀਰ ਸਿੰਘ ਬਾਦਲ ਤੇ ਅਸਫਲ ਜਿਹੜਾ ਹਮਲਾ, ਉਹਦੇ ਤੁਹਾਨੂੰ ਇੰਨੀ ਤਕਲੀਫ ਆ, ਤੇ ਜਿਹੜੇ ਪੰਜਾਬ ਦੇ ਵਿੱਚ ਹਜ਼ਾਰਾਂ ਬੰਦੇ ਮਾਰੇ ਗਏ, ਉਹਨਾਂ ਮਾਰੇ ਗਏ ਲੋਕਾਂ ਨੇ ਆਪਦੇ ਪੁੱਤਾਂ ਦਾ ਇਨਸਾਫ ਲੈਣ ਲਈ ਤੁਹਾਡੇ ਤੇ ਆਸ ਰੱਖੀ ਸੀ। ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ ਸ਼ਹੀਦੀ ਦਿਹਾੜਾ 1 ਜਨਵਰੀ ਨੂੰ ਮਨਾਉਂਦੇ ਆ, ਤੇ ਜਦੋਂ ਪਿਛਲੇ ਸਾਲ ਵੀ ਰੌਲਾ ਪਿਆ ਸੀ, ਤੇ ਇਸ ਜਥੇਦਾਰ ਗੁਰਦੇਵ ਸਿੰਘ ਕੌਂਕੇ ਤੋਂ ਲੈ ਕੇ ਜਿੰਨੇ ਸਾਡੇ ਪੰਜਾਬ ਦੇ ਵਿੱਚ ਅਣਪਛਾਤੀਆਂ ਲਾਸ਼ਾਂ, ਝੂਠੇ ਪੁਲਿਸ ਮੁਕਾਬਲੇ ਤੇ ਹੋਰ ਤਰੀਕਿਆਂ ਨਾਲ ਬੰਦੇ ਮਾਰੇ ਗਏ ਨੇ, ਇਹਨਾਂ ਸਾਰਿਆਂ ਦਾ ਇਨਸਾਫ ਲੈ ਕੇ ਦੇਣ ਦਾ ਵਾਅਦਾ ਕੀਤਾ ਸੀ ਤੁਸੀਂ 1997 ਦੇ ਵਿੱਚ,
ਤੇ ਉਸ ਸਾਰੇ ਕਾਸੇ ਦੇ ਵਿੱਚ ਬੀਜੇਪੀ ਨੇ ਕੋਈ ਫਾਨਾ ਨਹੀਂ ਫਸਾਇਆ। ਉਹ ਕਹਿੰਦੇ ਆ ਕਿ ਅਸੀਂ ਕਦੋਂ ਕਿਹਾ ਤੁਸੀਂ ਸਮੇਤ ਸੈਣੀ ਲਾਓ, ਅਸੀਂ ਕਦੋਂ ਕਿਹਾ ਤੁਸੀਂ ਸਰਸੇ ਜਾਓ, ਅਸੀਂ ਕਦੋਂ ਕਿਹਾ ਤੁਸੀਂ ਪੰਥ ਦੋਖੀਆਂ ਨਾਲ ਸਾਂਝ ਪਾਓ। ਅਸੀਂ ਆਪ ਦਾ ਏਜੰਡਾ ਲੈ ਕੇ ਤੁਰ ਰਹੇ ਸੀ, ਤੁਸੀਂ ਆਪ ਦਾ ਏਜੰਡਾ ਲੈ ਕੇ ਤੁਰ ਰਹੇ ਸੀ। ਸੋ ਜਦੋਂ ਬਾਦਲ ਕਿਆ ਨੇ ਆ ਕਸ਼ਮੀਰ ਦੇ ਬਾਰੇ ਜਦੋਂ ਫੈਸਲਾ ਹੋਇਆ, ਜਾਂ ਜਦੋਂ ਵੀ ਕਿਤੇ ਸਰਕਾਰਾਂ ਤੋੜਨ ਲਈ, ਤਾਂ ਇਹਨਾਂ ਨੇ ਉਸ ਮੌਕੇ ਬਾਦਲ ਕਿਆ ਨੇ ਬੀਜੇਪੀ ਦੀ ਬੋਲੀ ਬੋਲੀ। ਹੌਲੀ ਹੌਲੀ ਪੰਥ ਦੇ ਵਿੱਚ, ਕੌਮ ਦੇ ਵਿੱਚ ਬੀਜੇਪੀ ਦੇ ਪੈਰ ਲਵਾਏ। ਜਦੋਂ ਕੌਮ ਕਲਪਦੀ ਸੀ, ਜਦੋਂ ਪੰਥ ਪਿੱਟਦਾ ਸੀ, ਜਦੋਂ ਅਸੀਂ ਰੌਲਾ ਪਾਉਂਦੇ ਸੀ ਕਿ ਇਹਨਾਂ ਨੂੰ ਇੰਨਾ ਜ਼ਿਆਦਾ ਸਿਰ ਤੇ ਨਾ ਬਿਠਾਓ, ਉਦੋਂ ਇਹ ਹਰੇਕ ਨੂੰ ਕਹਿੰਦੇ ਸੀ ਕਾਂਗਰਸ ਦੇ ਏਜੰਟ ਨੇ, ਸਾਡੀ ਚੜ੍ਹਾਈ ਇੰਨੀ ਹੋ ਗਈ ਅਸੀਂ ਤਾਂ ਦਿੱਲੀ ਤੇ ਸਾਰੇ ਭਾਰਤ ਵਿੱਚ ਛਾ ਜਾਣਾ। ਤੇ ਅਗਲਿਆਂ ਨੇ ਧੋਬੀ ਪਟੜਾ ਮਾਰਿਆ ਤੇ ਬੀਜੇਪੀ ਵਾਲਿਆਂ ਨੇ ਜਦੋਂ ਟੱਕਰ ਤੇ ਹੁਣ ਤੁਸੀਂ ਕਹਿੰਦੇ ਹੋ ਵੀ ਕੋਈ ਸਾਡੇ ਤੋਂ ਬਗੈਰ ਉਹਦੇ ਨਾਲ ਗੱਲ ਨਾ ਕਰੇ। ਤੇ ਜਦੋਂ ਇੰਨੀਆਂ ਬੰਦਸ਼ਾਂ ਲਾਓਗੇ ਫਿਰ ਆਹ ਚਾਹੇ ਪਰਮਿੰਦਰਪਾਲ ਸਿੰਘ ਬਰਾੜ ਹੈ, ਚਾਹੇ ਉਹ ਸਰਚਾਂਦ ਸਿੰਘ ਆ, ਤੇ ਚਾਹੇ ਉਹ ਇਕਬਾਲ ਸਿੰਘ ਲਾਲਪੁਰਾ, ਤੇ ਚਾਹੇ ਮਨਜਿੰਦਰ ਸਿੰਘ ਸਰਸਾ, ਇਹ ਸਾਰੇ ਜਿਹੜੇ ਨੇ ਇਹ ਭੱਜ ਕੇ ਜਾਣਗੇ ਉਧਰ ਬੀਜੇਪੀ ਵੱਲ, ਅਗਲੇ ਜਾ ਰਹੇ ਨੇ। ਤੇ ਆਹ ਜਿਹੜਾ ਤੁਸੀਂ ਹੁਣ ਜਥੇਦਾਰ ਹਰਪ੍ਰੀਤ ਸਿੰਘ ਆ, ਇਹ ਤੁਹਾਡਾ ਲਿਆਂਦਾ ਹੋਇਆ, ਤੁਹਾਡਾ ਲਾਇਆ ਹੋਇਆ ਜਥੇਦਾਰ, ਤੁਸੀਂ ਇਹਨੂੰ ਪੂਰਾ ਰੱਜ ਕੇ ਆਪਦੇ ਹਿਸਾਬ ਨਾਲ ਚਲਾਇਆ ਵਰਤਿਆ, ਇਹਨੇ ਤੁਹਾਡਾ ਆਧਾਰ ਵਕਾਰ ਬਣਾਉਣ 'ਚ ਕੰਮ ਕੀਤਾ। ਇਹ ਉਹੀ ਜਥੇਦਾਰ ਹਰਪ੍ਰੀਤ ਸਿੰਘ ਆ ਜਿੱਦਣ ਮਨਜਿੰਦਰ ਸਿੰਘ ਸਰਸੇ ਨੇ ਬੀਜੇਪੀ ਜੁਆਇਨ ਕੀਤੀ, ਅਗਲੇ ਦਿਨ ਇੱਥੇ ਦਰਬਾਰ ਸਾਹਿਬ ਕੰਪਲੈਕਸ ਦੀਵਾਨ ਸਥਾਨ ਮੰਜੀ ਸਾਹਿਬ 'ਚ ਬੜਾ ਵੱਡਾ ਕੋਈ ਪ੍ਰੋਗਰਾਮ ਸੀ, ਉੱਥੇ ਵੱਡੇ ਬਾਦਲ ਤੋਂ ਵੱਧ ਇਹ ਜਥੇਦਾਰ ਹਰਪ੍ਰੀਤ ਸਿੰਘ ਬੀਜੇਪੀ ਤੇ ਵਰਿਆ ਸੀ। ਉਸ ਤੋਂ ਬਾਅਦ ਅਮਿਤ ਸ਼ਾਹ ਤੇ ਮਨਜਿੰਦਰ ਸਰਸਾ ਇਹਨੂੰ ਮਿਲਣ ਵੀ ਆਏ ਸੀ। ਸੋ ਜਿਹੜਾ ਇਹ ਗਿਆਨੀ ਹਰਪ੍ਰੀਤ ਸਿੰਘ ਆ, ਉਹਨੇ ਤੁਹਾਡੇ ਹਿਸਾਬ ਨਾਲ ਚੱਲ ਕੇ ਦਿਖਾਇਆ। ਉਹ ਜਦੋਂ ਤੁਹਾਡੇ ਕੰਮ ਆਇਆ, ਉਹੀ ਬੰਦੇ ਨੂੰ ਤੁਸੀਂ ਹੁਣ ਪਿੱਟਣ ਲੱਗੇ ਹੋ ਜੀ, ਉਹ ਬੀਜੇਪੀ ਦਾ ਏਜੰਟ ਬਣ ਗਿਆ। ਤੇ ਬੀਜੇਪੀ ਦੇ ਏਜੰਟ ਦਾ ਤੁਸੀਂ ਇੰਨੇ ਸਾਲ ਰਹੇ ਹੋ, ਤੁਹਾਨੂੰ ਕੀ ਕਰੀਏ ਫਿਰ, ਤੁਹਾਨੂੰ ਕਿਹੜੇ ਕੁਝ ਸਿੱਟੀਏ? ਜਿਹੜੀ ਸਜ਼ਾ ਗਿਆਨੀ ਹਰਪ੍ਰੀਤ ਸਿੰਘ ਨੂੰ ਬੀਜੇਪੀ ਨਾਲ ਮਿਲਣ ਕਰਕੇ ਲੱਗਣੀ ਚਾਹੀਦੀ ਆ, ਉਹ ਤੁਹਾਨੂੰ ਲੱਗਣੀ ਚਾਹੀਦੀ ਹੈ। ਅਸਲ ਵਿੱਚ ਤਾਂ ਤੁਸੀਂ ਇਹ ਚਾਹੁੰਦੇ ਹੋ ਬਾਦਲ ਕਿਉਂ ਕਿ ਸਾਨੂੰ ਕੌਮ ਦਾ, ਪੰਜਾਬ ਦਾ, ਪੰਥ ਦਾ, ਧਰਮ ਦਾ, ਇਤਿਹਾਸ ਦਾ, ਫਲਸਫੇ ਦਾ ਕੁਛ ਨਾ ਪੁੱਛੋ, ਬਸ ਬਾਦਲ ਪਰਿਵਾਰ ਜਿੰਦਾਬਾਦ। ਪਹਿਲਾਂ ਤੁਸੀਂ ਸਾਰੇ ਅਧਿਕਾਰ ਬਾਦਲ ਨੂੰ ਦੇ ਕੇ ਡੰਗ ਸਾਰਦੇ ਰਹੇ, ਹੁਣ ਜਦੋਂ ਕੌਮ ਜਾਗ ਪਈ, ਕੌਮ ਦੇ ਹਾਲਾਤ ਮਾਹੌਲ ਹੈ, ਕੌਮ ਤਾਂ ਬੜੀ ਕਸੂਤੀ ਫਸੀ ਹੋਈ ਆ, ਸਮਝ ਥੋੜੀ ਲੱਗ ਰਹੀ ਹੈ ਵੀ ਬਣੂਗੀ। ਆ ਸ਼ਹੀਦੀ ਦਿਹਾੜਾ ਚੱਲ ਰਿਹਾ ਤੇ ਉੱਥੇ ਕੋਈ ਮਾੜਾ ਚੰਗਾ ਵਾਪਰ ਜੇ, ਇਸ ਗੱਲ ਤੋਂ ਸਾਰੇ ਡਰਦੇ ਆ, ਸਾਰੇ ਤਰਹਿੰਦੇ। ਕਿਉਂ? ਇੱਕ ਜਿਹੜੀ ਘਟਨਾ ਵਾਪਰੀ ਆ ਨਰੈਣ ਸਿੰਘ ਚੌੜੇ ਵਾਲੀ, ਜਾਂ ਉਹਦੀ ਦਸਤਾਰ ਲਈ ਆ, ਜਾਂ ਗੋਲੀ ਚੱਲੀ ਆ, ਇਹ ਸਾਰਿਆਂ ਦੇ ਜੇਨ ਵਿੱਚ। ਹੋਰ ਮਾੜਾ ਨਾ ਵਾਪਰੇ, ਪੰਥ ਦਾ ਇਹ ਭਾਲਦਾ। ਤੇ ਤੁਸੀਂ ਇਹਨਾਂ ਦਿਨਾਂ 'ਚ ਜ਼ਖਮਾਂ ਤੇ ਨੂਣ ਭੁੱਕਦੇ ਫਿਰਦੇ ਹੋ ਕਿ ਅਸੀਂ ਤਾਂ ਜੀ ਦਸਤਾਵੇਜ਼ ਦਿਖਾਤੇ ਤੇ ਜਥੇਦਾਰ ਨੂੰ ਕਹਿਤਾ ਕਿ ਜੇ ਅਸੀਂ ਧਰਮ ਅਨੁਸਾਰ ਚੱਲੇ ਤਾਂ ਮਾਰੇ ਜਾਵਾਂਗੇ। ਇਸ ਮਾਹੌਲ ਦੇ ਵਿੱਚ ਤੁਹਾਨੂੰ ਕੀ ਦੁੱਖ ਹੋ ਸਕਦਾ ਕਿ ਸਰਸੇ ਵਾਲੇ ਨੇ 10ਵੇਂ ਪਾਤਸ਼ਾਹ ਦੀ ਨਕਲ ਲਾਈ? ਤੁਹਾਨੂੰ ਕੀ ਦੁੱਖ ਹੋ ਸਕਦਾ? ਆ ਪਿੱਛੇ ਮਹੀਨਾ ਕੁ ਹੋਇਆ ਰੌਲਾ ਪਿਆ ਬਈ ਉੱਥੇ ਜੈਪੁਰ ਵੱਲ, ਮੱਧ ਪ੍ਰਦੇਸ਼ ਦੇ ਇੰਦੌਰ ਵੱਲ ਦੀ ਸ਼ਾਇਦ ਉਹ ਗੱਲ ਆ, ਜਿੱਥੇ ਇੱਕ ਕੁੜੀ ਜਿਹੜੀ ਆ ਉਹ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਮਨੋਕਲਪਿਤ ਚਿੱਤਰ ਆ, ਉਹ ਹਜੇ ਬਸਤਰ ਧਾਰਨ ਕਰੀ ਫਿਰੇ। ਜੇ ਉਹਨੂੰ ਕੁਛ ਕਰੀਏ ਤਾਂ ਮਰਦੇ ਆ, ਜੇ ਉਹਨੂੰ ਸੁੱਕਾ ਛੱਡਦੇ ਆ ਤਾਂ ਗਾਹਾਂ ਹੌਸਲਾ ਪੈਂਦਾ। ਅੱਜ ਰੌਲਾ ਪਿਆ ਹੋਇਆ ਕੇਰਲਾ ਵੱਲ ਦਾ, ਬਈ ਜੀ ਉੱਥੇ ਕੇਰਲਾ ਵਿੱਚ ਛੋਟੇ ਸਾਹਿਬਜ਼ਾਦਿਆਂ ਦਾ ਰੂਪ ਧਾਰ ਕੇ 2 ਛੋਕਰੇ ਜੇ ਖੜਾਏ ਹੋਏ ਨੇ। ਸੋ ਸਿੱਖ ਕੌਮ ਦੇ ਉੱਤੇ ਲਗਾਤਾਰ ਹਮਲੇ ਹੋ ਰਹੇ ਨੇ। ਇਹਨਾਂ ਹਮਲਿਆਂ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਵੀ ਹੋ ਰਹੇ ਨੇ। ਤੇ ਇਸ ਸਾਰੇ ਕਾਸੇ ਵਿੱਚ ਜਿਹੜੇ ਵਿਦਵਾਨ ਸੱਜਣ ਨੇ, ਉਹ ਸਾਨੂੰ ਮਤਾਂ ਦਿੰਦੇ ਨੇ ਕਿ ਮਾਤਾ ਦਾ ਮਾਲ ਬਣੋ, ਕਲਗੀਧਰ ਦੇ ਲਾਲ ਨਾ ਬਣੋ। ਜਦੋਂ ਵੀ ਕੋਈ ਸਿੱਖ ਕਿਸੇ ਵੀ ਤਰੀਕੇ ਨਾਲ ਕੌਮ ਦੇ ਹੱਕਾਂ ਦੀ, ਹਿੱਤਾਂ ਦੀ ਗੱਲ ਕਰਦਾ, ਜਿਹੜੇ ਵਿਦਵਾਨ ਸੱਜਣ ਨੇ ਉਹ ਆ ਕੇ ਘੇਰ ਲੈਂਦੇ ਨੇ। ਆ ਜਿਵੇਂ ਇਹਨਾਂ ਦਿਨਾਂ ਦੇ ਵਿੱਚ ਥਾਂ ਦੇ ਉੱਤੇ ਛੋਟੇ ਸਾਹਿਬਜ਼ਾਦਿਆਂ ਦੇ ਜਾਂ ਸ਼ਹੀਦੀ ਦਿਹਾੜਿਆਂ ਦੇ ਸੰਬੰਧ ਵਿੱਚ ਸਮਾਗਮ ਚੱਲ ਰਹੇ ਨੇ। ਪਰ ਆ ਪਿਛਲੇ 10-15 ਸਾਲਾਂ ਦੇ ਵਿੱਚ, ਕਿਉਂਕਿ ਬਾਦਲ ਕਿਆਂ ਨੇ ਪੂਰੀ ਕਿਰਪਾ ਕੀਤੀ, ਈਸਾਈ ਭਾਈਚਾਰੇ ਦੀਆਂ ਜੜ੍ਹਾਂ ਲਾਈਆਂ, ਜਿਵੇਂ ਬੀਜੇਪੀ ਨੇ ਜੜ੍ਹਾਂ ਲਾਈਆਂ ਨੇ, ਤੇ ਉਹ ਈਸਾਈ ਜਿਹੜੇ ਨੇ ਆਪਦਾ ਕ੍ਰਿਸਮਸ ਮਨਾਉਂਦੇ ਆ, ਢੋਲ ਭੰਗੜੇ ਕੇਕ ਕੱਟਦੇ ਆ। ਇੱਕ ਥਾਣੇ ਵਾਲਿਆਂ ਦੀ ਵੀਡੀਓ ਤੁਰੀ ਫਿਰਦੀ ਆ, ਉਹ 'ਚ ਥਾਣੇਦਾਰ ਨਹੀਂ ਤੇ ਨਾਲ 15-20 ਹਜ਼ਾਰ ਹੋਰ ਸਿਆਣੇ ਬਿਆਣੇ ਬੰਦੇ। ਇਹ ਪੰਜਾਬ 'ਚ ਕਦੇ ਹੋ ਸਕਦਾ ਸੀ? ਪਰ ਉਹਨਾਂ ਨੇ
ਭੰਗੜਾ ਪਾਉਂਦੇ ਆ ਤੇ ਵੀਡੀਓ ਬਣਾ ਕੇ ਪਾਈ ਆ, ਕਹਿੰਦੇ ਜੀ ਵੱਡੇ ਦਿਨ ਦੀ ਪਾਰਟੀ ਕਰ ਰਹੇ ਹਾਂ। ਸੋ ਪੰਜਾਬ ਦੇ ਪਿੰਡਾਂ ਦੇ ਵਿੱਚ ਇਸ ਮੌਕੇ ਬਹੁਤ ਹੀ ਜ਼ਿਆਦਾ ਤਕਲੀਫ ਵਾਲੇ ਹਾਲਾਤ ਨੇ। ਤਰਨਤਾਰਨ ਦੇ ਪਿੰਡ ਸੰਗਰਕੋਟ ਦੇ ਵਿੱਚ ਇਸ ਤਰੀਕੇ ਦਾ ਫੈਸਲਾ ਕੀਤਾ ਕਿ ਮਸੀਹ ਭਾਈਚਾਰੇ ਦੇ ਘਰ ਜਿਹੜੇ ਉਹਨਾਂ ਦੇ ਮਸੀਹੀ ਬਣ ਗਏ, ਜਿਹੜੇ ਈਸਾਈ ਬਣ ਗਏ, ਜਿਨ੍ਹਾਂ ਨੇ ਸਿੱਖੀ ਤਿਆਗਤੀ, ਉਹਨਾਂ ਦੇ ਘਰਾਂ 'ਚ ਗੁਰੂ ਸਾਹਿਬ ਦੇ ਪਾਵਨ ਸਰੂਪ ਲਿਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਕੋਈ ਵੀ ਗ੍ਰੰਥੀ ਮਸੀਹ ਭਾਈਚਾਰੇ ਦੇ ਜਦੋਂ ਕੋਈ ਹੋ ਜਾਂਦਾ ਉੱਥੇ ਜਾ ਕੇ ਅਰਦਾਸ ਨਹੀਂ ਕਰੇਗਾ। ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਸਪੁਰਦੇ ਖਾਕ ਕਰਨ ਦੀ ਮਨਾਹੀ। ਮਸੀਹ ਭਾਈਚਾਰਾ ਪਿੰਡ 'ਚ ਨਹੀਂ ਕੱਢ ਸਕੇਗਾ ਸ਼ੋਭਾ ਯਾਤਰਾ। ਸਭ ਤੋਂ ਜਿਹੜਾ ਮੇਨ ਪੰਗਾ ਕਿ ਕਿਸੇ ਘਰ ਦੇ ਬਾਹਰ ਇਸ਼ਤਿਹਾਰ ਲਾਉਣ ਲਈ ਘਰਦਿਆਂ ਦੀ ਪਰਮਿਸ਼ਨ ਜ਼ਰੂਰੀ। ਹੁਣ ਇਹ ਜਿਹੜਾ ਮਸਲਾ ਇਹ ਕੀ ਆ, ਇਹਨੂੰ ਹੁਣ ਵਿਦਵਾਨ ਸੱਜਣਾ ਨੇ ਚੱਕ ਲੈਣਾ ਵੀ ਹਾਏ ਹਾਏ ਮਰ ਗਏ ਜੀ। ਜਿਵੇਂ ਜਿੱਦਣ ਉਹ ਜਿਹੜਾ ਦੁਸ਼ਟ ਦਰਬਾਰ ਸਾਹਿਬ ਤੇ ਹਮਲਾ ਕਰਨ ਅੰਦਰ ਵੜਿਆ ਸੀ, ਜਦੋਂ ਉਹਦਾ ਸੌਦਾ ਲੱਗ ਗਿਆ, ਡੀਪ ਸਟੇਟ ਨੂੰ ਪਹਿਲੇ ਪਤਾ ਸੀ ਵੀ ਮਾਤਾ ਦੇ ਮਾਲ ਨੇ ਕੀ ਕਰਨਾ। ਵਿਦਵਾਨ ਸੱਜਣਾ ਨੇ ਹਾਏ ਦਰਦਨਾਕ, ਹਾਏ ਜੀ ਉਹਨੂੰ ਕਿਉਂ ਮਾਰਤਾ, ਹਾਏ ਜੀ ਐਂ ਕਰਨਾ ਸੀ, ਉਹ ਕਰਨਾ ਸੀ। ਪਰ ਜਦੋਂ ਦਿੱਲੀ ਨੂੰ, ਦੁਸ਼ਮਣ ਨੂੰ, ਨਾਗਪੁਰ ਨੂੰ ਇਹ ਸੁਨੇਹਾ ਮਿਲ ਗਿਆ ਵੀ ਸਿੱਖਾਂ ਨੇ ਪਰਵਾਹ ਨਹੀਂ ਕੀਤੀ, ਅਗਲਿਆਂ ਨੇ ਵੱਢ ਕੇ ਉਹ ਮਾਰਿਆ, ਉਦੋਂ ਬਾਅਦ ਚ ਉਹਦੀ ਪਛਾਣ ਲੁਕਾਉਣ ਤੇ ਡੀਪ ਸਟੇਟ ਪੂਰਾ ਜ਼ੋਰ ਲਾ ਕੇ ਬਹਿ ਗਈ ਵੀ ਇਹ ਨਾ ਹੋਵੇ ਕਿ ਕਲਗੀਧਰ ਦੇ ਲਾਲ ਉਹਦੇ ਵਾਰਸਾਂ ਦਾ ਵੀ ਝਟਕਾ ਕਰ ਦੇਣ। ਤੇ ਇਹ ਤਾਂ ਗੱਲ ਆਪਾਂ ਨੂੰ ਫਿੱਟ ਨਹੀਂ ਬੈਠਦੀ। ਜੇ ਆਪਾਂ ਦਰਬਾਰ ਸਾਹਿਬ ਤੇ ਦੁਬਾਰਾ ਐਕਸ਼ਨ ਕਰਵਾਇਆ ਤਾਂ ਡੀਪ ਸਟੇਟ ਵਾਲਿਆਂ ਨੇ ਕਿਹਾ ਵੀ ਆਪਾਂ ਨੂੰ ਸਿੱਖ ਜਿਹੜੇ ਆ ਉਸ ਬੰਦੇ ਨੂੰ ਸੁੱਕਾ ਨਹੀਂ ਛੱਡਦੇ। ਜਿਹੜਾ ਮਾਤਾ ਦਾ ਮਾਰ ਉਦੋਂ ਪਿੱਟਣ ਲੱਗਿਆ ਹੋਇਆ ਸੀ, ਵਿਦਵਾਨ ਸੱਜਣ, ਤਰਕਸ਼ੀਲ, ਸੋਹਣੀਆਂ ਗੱਲਾਂ ਕਰਨ ਵਾਲੇ, YouTube ਚੈਨਲਾਂ ਤੇ ਮੱਤਾਂ ਦੇਣ ਵਾਲੇ, ਉਹਨਾਂ ਸਾਰਿਆਂ ਨੇ ਰੱਜ ਕੇ ਇਸ ਗੱਲ ਦੀ ਨਿਖੇਧੀ ਕੀਤੀ। ਪਰ ਕੌਮ ਨੇ ਆਪਦਾ ਰਾਹ, ਜਿਹੜਾ ਕਲਗੀਧਰ ਪਾਤਸ਼ਾਹ ਨੇ, ਗੁਰੂ ਸਾਹਿਬ ਨੇ ਰਾਹ ਦਿਖਾਇਆ ਹੋਇਆ ਕਿ ਜਿਹੜਾ ਦੁਸ਼ਟ ਵਾ ਉਹਨੂੰ ਕਦੇ ਸੋਧਾ ਲਾਉਣ ਤੋਂ ਗਰੇਜ਼ ਨਹੀਂ ਕਰਨਾ। ਤੇ ਇਹੀ ਕੰਮ ਜੇ ਕਿਤੇ ਸਰਸੇ ਵਾਲੇ ਦੇ ਚੱਕਰ 'ਚ ਹੋ ਗਿਆ ਹੁੰਦਾ, ਬਾਅਦ 'ਚ ਬੇਅਦਬੀਆਂ ਨਹੀਂ ਸੀ ਹੋਣੀਆਂ। ਜਿਵੇਂ ਮਹਿੰਦਰਪਾਲ ਬਿੱਟੂ ਦੀ ਤੇ ਘਵੱਦੀ ਵਾਲੀ ਜਨਾਨੀ ਦੀ ਤੇ ਇੱਕ ਉਹ ਜਿਹੜਾ ਉੱਥੇ ਸਿੰਘੂ ਬਾਰਡਰ ਤੇ ਹੋਇਆ ਸੀ, ਜੇ ਉਵੇਂ ਹੋਇਆ ਹੁੰਦਾ ਇਹ ਕੰਮ ਕਦੋਂ ਦਾ ਰੁਕ ਜਾਣਾ ਸੀ। ਪਰ ਹੁਣ ਲਗਾਤਾਰ ਬੇਅਦਬੀਆਂ ਤਾਂ ਹੋ ਰਹੀਆਂ ਨੇ ਕਿਉਂਕਿ ਹਰੇਕ ਬੇਅਦਬੀ ਕਰਨ ਵਾਲੇ ਨੂੰ ਪਤਾ ਵੀ ਬਾਅਦ 'ਚ ਕੋਈ ਨਹੀਂ ਪੁੱਛਦਾ, ਨਜ਼ਾਰੇ ਲਓ। ਤੋ ਇਸ ਮੌਕੇ ਕਿਸੇ ਗੁਰਦੁਆਰੇ ਦੇ ਬਾਹਰ ਤੁਹਾਨੂੰ ਉਹਨਾਂ ਦੀ ਅਸੀਂ ਪਿੱਟ ਕੇ ਮਰ ਗਏ ਸ਼੍ਰੋਮਣੀ ਕਮੇਟੀ ਨੂੰ, ਪਰ ਸਾਨੂੰ ਕੀ ਪਤਾ ਸੀ ਕਿ ਬਾਦਲ ਵਾਲੇ ਕਹਿੰਦੇ ਸਾਡਾ ਧਰਮ ਨਾਲ ਸੰਬੰਧ ਹੀ ਕੋਈ ਨਹੀਂ। ਹੋਣਾ ਤੇ ਇਹ ਚਾਹੀਦਾ ਕਿ ਦੁਨੀਆ ਭਰ ਦੇ ਗੁਰਦੁਆਰਿਆਂ ਦੇ ਬਾਹਰ ਉਹਨਾਂ ਦੋਸਤਾਂ ਦੀਆਂ ਫੋਟੋਆਂ ਲੱਗੀਆਂ ਹੋਣ, ਫਲੈਕਸਾਂ ਦੇ ਉੱਤੇ ਨਾਂ ਪਤੇ ਲਿਖ ਕੇ ਕਿ ਆਹ ਬੰਦਿਆਂ ਨੇ ਬੇਅਦਬੀਆਂ ਕੀਤੀਆਂ ਨੇ, ਪੁਲਿਸ ਨੇ ਫੜੇ ਨੇ। ਅਸੀਂ ਨਹੀਂ ਕਹਿੰਦੇ, ਪੁਲਿਸ ਕਹਿੰਦੀ ਆ ਕਿ ਇਹਨਾਂ ਨੇ ਬੇਅਦਬੀ ਕੀਤੀ ਹੈ। ਜੇ ਉਹਨਾਂ ਸਾਰਿਆਂ ਦਾ RTI ਰਾਹੀਂ ਪਤਾ ਲੈ ਕੇ ਲਾਓ ਫਲੈਕਸਾਂ ਕੱਢ ਕੇ। ਹੁਣ ਉਹ ਪਤਾ ਨਹੀਂ ਜਿਹੜੇ 70-80 ਪਿਛਲੇ ਦੌਰ 'ਚ ਜਿਹੜੀਆਂ ਬੇਅਦਬੀਆਂ ਦੇ ਦੋਸ਼ੀ ਨੇ, ਉਹ ਸਾਰੇ ਦੇ ਸਾਰੇ ਚਾਹੇ ਫਤਿਹਗੜ੍ਹ ਸਾਹਿਬ ਫਿਰਦੇ ਹੋਣ, ਕੋਈ ਵਾਰਦਾਤ ਕਰ ਦੇਣ, ਆਪਾਂ ਨੂੰ ਪਤਾ। ਜੇ ਉਹਨਾਂ ਦੀਆਂ ਫੋਟੋਆਂ ਲੱਗੀਆਂ ਹੋਣ ਤਾਂ ਸਭ ਨੂੰ ਪਤਾ ਹੋਊਗਾ ਵੀ ਆਹ ਦੁਸ਼ਟ ਫਿਰਦਾ। ਸੋ ਜਿਹੜਾ ਕਿਸੇ ਕੌਮ ਦੇ ਉੱਤੇ ਹਮਲਾ ਹੋ ਰਿਹਾ ਹੋਵੇ, ਉਹ ਹਮਲਾਵਰ ਧਿਰ ਨੇ ਨਹੀਂ ਰੁਕਣਾ ਹੁੰਦਾ। ਜਿਹੜੇ ਆ ਵਿਦਵਾਨ ਸੱਜਣ ਨੇ, ਇਹਨਾਂ ਨੂੰ ਸਮਝ ਹੋਣੀ ਚਾਹੀਦੀ ਆ ਵੀ ਤੁਹਾਡੇ ਦਲੀਲਾਂ, ਤਰਕ ਇਹ ਸੁਣ ਕੇ ਨਾ ਦਿੱਲੀ ਨੇ ਹਟਣਾ, ਨਾ ਨਾਗਪੁਰ ਨੇ ਹਟਣਾ। ਉਹ ਤਾਂ ਜਦੋਂ ਉੱਥੇ ਸੁਨੇਹਾ ਮਿਲੂਗਾ ਕਿ ਗਾਂ ਭਾਈ ਸੋਧਣ ਨੂੰ ਤਿਆਰ ਬੈਠੇ, ਫੇਰ ਨਹੀਂ ਕਿਸੇ ਨੇ ਤੁਰਨਾ। ਜਿਵੇਂ ਆਹ ਜਿਹੜਾ ਦਰਬਾਰ ਸਾਹਿਬ 'ਚ ਹੋਇਆ, ਉਸ ਤੋਂ ਬਾਅਦ ਕੋਈ ਨਹੀਂ ਆਇਆ। ਇਸੇ ਤਰੀਕੇ ਨਾਲ ਜੇਕਰ ਜਿਹੜੀ ਉਹ ਲੜਕੀ ਨੇ ਉੱਥੇ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਵਾਲਾ ਕੰਮ, ਜੇ ਉਹਦਾ ਕੋਈ ਹੱਲ ਚੱਜ ਹੱਲ ਦਾ ਮਿਸਾਲੀ ਸਜ਼ਾ ਮਿਲੀ ਹੁੰਦੀ, ਕੋਈ ਉਹਨੂੰ ਐਗਜ਼ਾਮਪਲ ਸੈੱਟ ਕੀਤੀ ਹੁੰਦੀ, ਤਾਂ ਫਿਰ ਆ ਜਿਹੜਾ ਛੋਟੇ ਸਾਹਿਬਜ਼ਾਦਿਆਂ ਵਾਲਾ ਕੰਮ ਇਹ ਨਹੀਂ ਸੀ ਹੋਣਾ। ਪਰ ਵਿਦਵਾਨ ਸੱਜਣ ਜਿਹੜੇ ਆ ਹਰ ਵੇਲੇ ਮੱਤਾਂ ਦੇਣ ਬਹਿ ਜਾਂਦੇ ਆ। ਮੈਂ ਇਹ ਕਹਿਣਾ ਵੀ ਜੇ ਕਲਗੀਧਰ ਦੇ ਲਾਲ ਰੋਕਣ ਜੋਗੇ ਨੇ, ਉਹਨਾਂ ਨੂੰ ਰੋਕਣ ਤੋਂ ਕਿਉਂ ਰੋਕਦੇ ਹੋ? ਜਾਂ ਫਿਰ ਇਹ ਗਰੰਟੀ ਦਿਓ, ਜਿਹੜੇ ਵਿਦਵਾਨ ਸੱਜਣ, ਜਿਹੜੇ ਤਰਕਸ਼ੀਲ, ਜਿਹੜੇ ਬਹੁਤ ਅਕਲ ਦੇ ਕਿਲੇ ਬਣਾਈ ਫਿਰਦੇ ਨੇ, ਵੀ ਅਸੀਂ ਗਰੰਟੀ ਦਿੰਦੇ ਆ ਜੀ ਅਸੀਂ YouTube ਚੈਨਲ ਤੇ ਇੱਕ ਵਧੀਆ ਜਿਹਾ ਪ੍ਰੋਗਰਾਮ ਕਰਾਂਗੇ, ਮੁੜ ਕੇ ਕੌਮ ਤੇ ਕੋਈ ਇਹੋ ਜਿਹਾ ਹਮਲਾ, ਬੇਅਦਬੀ ਜਾਂ ਕੁਝ ਹੋਰ ਨਹੀਂ ਕਰੂ। ਰੋਕਣ ਜੋਗੇ ਤੁਸੀਂ ਹੈ ਨਹੀਂ, ਤੇ ਜਿਹੜੇ ਰੋਕਣ ਦੀ ਹੱਥ ਪੱਲਾ ਮਾਰਦੇ ਆ ਉਹਨਾਂ ਦੀਆਂ ਲੱਤਾਂ ਖਿੱਚੀ ਜਾਂਦੇ ਹੋ। ਉਵੇਂ ਹੀ ਆ ਜਿਹੜਾ ਮਸੀਹ ਭਾਈਚਾਰੇ ਦੇ ਖਿਲਾਫ ਜੋ ਇਹਨਾਂ ਨੂੰ ਠੀਕ ਲੱਗਿਆ, ਕਿਉਂਕਿ ਘਰਾਂ 'ਚ ਵੜ ਕੇ ਅਗਲੇ ਜਿਹੜਾ ਉਹਨਾਂ ਦੇ ਘਰਾਂ 'ਚ ਸਿੱਟ ਜਾਂਦੇ ਆ ਈਸਾਈ ਭਾਈਚਾਰੇ ਦਾ ਲਿਟਰੇਚਰ, ਜਾਂ ਉਹਨਾਂ ਦੇ ਬੰਦਿਆਂ ਨੂੰ, ਬੱਚਿਆਂ ਨੂੰ ਗੁੰਮਰਾਹ ਕਰਦੇ ਆ। ਕਿਸੇ ਦੀ ਮਾਈ ਨੂੰ ਕਹਿ ਦਿੰਦੇ ਆ ਤੇਰੇ ਲਈ ਅਸੀਂ ਆਹ ਕਰ ਦਿਆਂਗੇ। ਹੁਣ ਗੱਲ ਇਹ ਹੈ ਕਿ ਇੱਥੇ ਬਹੁਤ ਸਾਰੇ ਭਾਈਚਾਰੇ ਵਸਦੇ ਆ ਹਿੰਦੂ ਭਾਈਚਾਰੇ ਨਾਲ ਹੀ ਆਪਣਾ ਕਿੰਨੇ ਰੌਲੇ ਗੋਲੇ ਆ, ਪਰ ਉਹਨਾਂ ਨੇ ਵੀ ਛੋਟੇ ਸਾਹਿਬਜ਼ਾਦਿਆਂ ਦਾ ਜਾਂ ਕਿਸੇ ਵੀ ਸਾਡੇ ਇਹੋ ਜਿਹੇ ਤਿਉਹਾਰ ਦਾ ਇਸ ਤਰੀਕੇ ਨਾਲ ਵਿਰੋਧ ਨਹੀਂ ਕੀਤਾ ਕਿ ਅਸੀਂ ਤਾਂ ਬਰਾਬਰ DJ ਲਾ ਕੇ ਭੰਗੜੇ ਪਾਵਾਂਗੇ। ਹੁਣ ਇਸ ਈਸਾਈ ਭਾਈਚਾਰੇ ਨੇ ਨਵਾਂ ਹੀ ਕੰਮ ਫੜਿਆ ਹੋਇਆ
ਇਹ ਕੀ ਕਰਦੇ ਆ ਵੀ ਤੁਹਾਡੇ ਧਰਮ ਦਾ, ਸਿੱਖ ਫਲਸਫੇ ਦਾ, ਸਿੱਖ ਰਵਾਇਤਾਂ ਦਾ ਜਲੂਸ ਕੱਢਦੇ ਆ, ਇਰੀਟੇਟ ਕਰਦੇ ਆ। ਅਸੀਂ ਤੁਹਾਡੇ ਕਹਿੰਦੇ ਜੀ ਗੁਰੂ ਸਾਹਿਬ ਦਾ ਜਿਹੜਾ ਅਨਾਦਰ ਕਰਾਂਗੇ ਤਾਂ ਤੁਹਾਨੂੰ ਸਾਡਾ ਸਤਿਕਾਰ ਕਰਨਾ ਪਊਗਾ। ਕਿਵੇਂ ਅਨਾਦਰ ਕਰਦੇ ਆ? ਅਨਾਦਰ ਕਰਨ ਦੇ ਰਾਹ ਕੱਢੇ ਹੋਏ ਨੇ ਕਿ ਗੁਰੂ ਸਾਹਿਬ ਦੇ ਜਿਹੜੀ ਕੜਾਹ ਪ੍ਰਸ਼ਾਦੀ ਦੇਗ ਆ ਉਹਦੇ ਬਾਰੇ ਜਾਂ ਗੁਰੂ ਕੇ ਲੰਗਰ ਬਾਰੇ ਲੋਕਾਂ ਦੇ ਵਿੱਚ ਪੁੱਠੀਆਂ ਗੱਲਾਂ ਜਿਹੜੀਆਂ ਆਪਾਂ ਬੋਲਦੇ ਵੀ ਨਹੀਂ ਚੰਗੇ ਲੱਗਦੇ, ਹੋਰ ਬੜਾ ਕੁਝ ਕਰਦੇ ਆ। ਹੁਣ ਦੁਖੀ ਹੋਏ ਪਿੰਡਾਂ ਦੇ ਜਿਹੜੇ ਆਮ ਸਧਾਰਨ ਸਿੱਖ ਨੇ ਜਦੋਂ ਕੋਈ ਇਸ ਤਰੀਕੇ ਦਾ ਫੈਸਲਾ ਕਰਦੇ ਆ ਤਾਂ ਹੁਣ ਇਹਨਾਂ ਦੀ ਆਪਾਂ ਜੇ ਹਮਾਇਤ ਨਹੀਂ ਕਰਨੀ ਨਾ ਕਰੋ। ਜਿਵੇਂ ਮੈਂ ਕਹਿੰਦਾ ਵੀ ਕਲਗੀਧਰ ਦੇ ਲਾਲ ਜਦੋਂ ਕੋਈ ਸਟੈਪ ਚੱਕਦੇ ਆ, ਦੁਸ਼ਟਾਂ ਨੂੰ ਸੋਧੇ ਲਾਉਂਦੇ ਆ, ਜੇ ਆਪਾਂ ਸਪੋਰਟ ਨਹੀਂ ਕਰ ਸਕਦੇ ਨਾ ਕਰੋ, ਪਰ ਇਹਨਾਂ ਦੇ ਖਿਲਾਫ ਜ਼ਰੂਰ ਬੋਲਣਾ। ਜੇ ਕੁਝ ਇਹਨਾਂ ਦੇ ਉੱਤੇ ਕਾਰਵਾਈ ਹੋ ਜਾਏ, ਨਾਰਾਇਣ ਸਿੰਘ ਚੌੜੇ ਨੇ ਸੁਖਬੀਰ ਸਿੰਘ ਬਾਦਲ ਤੇ ਹਮਲਾ ਕੀਤਾ, ਉਹਨੂੰ ਪਤਾ ਹੀ ਸੀ ਮੈਂ ਜੇ ਮਾਰਿਆ ਮੈਨੂੰ ਫਾਂਸੀ ਲੱਗ ਜੂ, ਪਰ ਨਾਰਾਇਣ ਸਿੰਘ ਚੌੜੇ ਨੂੰ ਤਾਂ ਫਿਕਰ ਨਹੀਂ। ਤੇ ਆਹ ਜਿਹੜਾ ਲੌਂਗ ਲਾਣਾ ਐਵੇਂ ਪਿੱਟਣ ਲੱਗਿਆ ਉਦੋਂ ਤੋਂ ਵੀ ਹਾਏ ਮਾਰੇ ਗਏ, ਹਾਏ ਮਾਰੇ ਗਏ। ਜਦੋਂ ਇੰਦਰਾ ਨੂੰ ਸੋਧਾ ਲਾਉਣ ਗਏ ਆ ਸਿੰਘ, ਉਹਨਾਂ ਨੂੰ ਪਤਾ ਹੀ ਸੀ ਵੀ ਸਾਡੇ ਨਾਲ ਕੀ ਵਾਪਰਨੀ, ਤੇ ਐਵੇਂ ਹਾਏ ਇੰਦਰਾ ਮਾਰਤੀ ਜੀ, ਬੜਾ ਮਾੜਾ ਹੋ ਗਿਆ। ਵੈਦਿਆ ਮਾਰਤਾ, ਸਾਰੇ ਹੀ ਮਾਰਤੇ ਜਿਹੜੇ ਦੁਸ਼ਟ ਮਾਰੇ। ਹਰੇਕ ਵਾਰ ਮਾਤਾ ਦੇ ਮਾਲ ਨੇ ਪਟਾਊਆ ਕੀਤਾ ਤੇ ਹੁਣ ਤੱਕ ਖਾੜਕੂ ਲਹਿਰ ਨੂੰ ਗਾਲਾਂ ਕਢਾਉਣ ਲੱਗੇ ਹੋਏ ਨੇ। ਜੇਕਰ ਕੌਮ ਦੇ ਵਿੱਚ ਸ਼ਾਸਤਰ ਵਾਲੇ ਜਾਂ ਕਿਸੇ ਵੀ ਤਰੀਕੇ ਨਾਲ ਦੁਸ਼ਟਾਂ ਦਾ ਵਿਰੋਧ ਕਰਨ ਵਾਲੇ ਹੋਣਗੇ, ਜਿਵੇਂ ਆ ਲੋਕਾਂ ਨੇ ਕੀਤਾ ਵਾ ਵੀ ਅਸੀਂ ਮਿਸੀ ਭਾਈ, ਜਿਹੜਾ ਵੀ ਕੋਈ ਬੰਦਾ ਕੌਮ ਦੇ ਹਿੱਤ ਵਿੱਚ, ਕੌਮ ਦੇ ਹੱਕ ਵਿੱਚ, ਪੰਥ ਦੇ ਹੱਕ ਵਿੱਚ ਕਿਸੇ ਵੀ ਤਰੀਕੇ ਨਾਲ, ਇਹ ਨਹੀਂ ਅਸੀਂ ਕਹਿੰਦੇ ਕਿ ਜੀ ਮਾਰ ਬਰਈਆ ਹੀ, ਕਿਸੇ ਵੀ ਤਰੀਕੇ ਨਾਲ ਜਿਹੜਾ ਐਕਟੀਵਿਟੀ ਕਰਦਾ ਉਹਦਾ ਸਤਿਕਾਰ ਕਰਨਾ ਚਾਹੀਦਾ, ਉਹਦਾ ਸਾਥ ਦੇਣਾ ਚਾਹੀਦਾ। ਤੇ ਜਿਹੜਾ ਬੰਦਾ ਇਹੋ ਜਿਹੇ ਐਕਸ਼ਨਾਂ ਨੂੰ ਆਪ ਰੋਕ ਸਕਦਾ ਨਹੀਂ, ਦੁਸ਼ਟਾਂ ਦੇ ਹਮਲਿਆਂ ਨੂੰ, ਤੇ ਦੂਜਿਆਂ ਨੂੰ ਕਰ ਨਹੀਂ ਦਿੰਦਾ, ਉਹਨੂੰ ਮਾਤਾ ਦਾ ਮਾਲ ਮੰਨ ਕੇ ਉਹਦਾ ਤਿਰਸਕਾਰ ਕਰਨਾ ਚਾਹੀਦਾ, ਧਰਕਾਰ ਪਾਉਣੀ ਚਾਹੀਦੀ ਆ। ਮੈਂ ਖੁਦ ਜੇਕਰ ਭਾਈ ਨਾਰਾਇਣ ਸਿੰਘ ਚੌੜੇ ਵਾਂਗੂ ਜਾਂ ਭਾਈ ਜਗਤਾਰ ਸਿੰਘ ਹਵਾਰੇ ਵਾਂਗੂ ਜਾਂ ਭਾਈ ਬਲਵਿੰਦਰ ਸਿੰਘ ਜਟਾਣੇ ਵਾਂਗੂ ਕੁਝ ਨਹੀਂ ਕਰ ਸਕਦਾ ਤਾਂ ਮੇਰਾ ਇਹ ਕੋਈ ਹੱਕ ਨਹੀਂ ਬਣਦਾ ਕਿ ਮੈਂ ਉਹਨਾਂ ਦੇ ਉੱਤੇ ਪੁੱਠੇ ਸਿੱਧੇ ਕਮੈਂਟ ਕਰਾਂ, ਉਹਨਾਂ ਨੂੰ ਮੱਤਾਂ ਦੇਣ ਬਹਿ ਜਾ। ਉਹਨਾਂ ਨੂੰ ਪਤਾ ਹੀ ਸੀਗਾ ਵੀ ਜਿਹੜੇ ਰਾਹ ਅਸੀਂ ਪਏ ਆ ਇਹਦਾ ਅੰਤ ਕੀ ਹੈ। ਸੋ ਸਾਡੀ ਕੌਮ ਦੇ ਅੰਦਰ ਜਿੰਨਾ ਟਾਈਮ ਇਹ ਬਿਮਾਰੀ ਰਹੂਗੀ ਕਿ ਜਿਹੜੇ ਪੰਥ ਲਈ ਸੀਸ ਤਲੀ ਤੇ ਧਰ ਕੇ ਲੜਦੇ ਆ, ਜਾਂ ਜਿਵੇਂ ਆਮ ਪੀਪਲਸ ਜਿਹੜੇ ਆਮ ਲੋਕ ਨੇ ਉਹ ਲੋਕਾਂ ਦੇ ਹਿਸਾਬ ਨਾਲ ਕਾਰਵਾਈ ਕਰਦੇ ਆ, ਜਿੰਨਾ ਟਾਈਮ ਅਸੀਂ ਉਹਨਾਂ ਦੀਆਂ ਲੱਤਾਂ ਖਿੱਚਣੋਂ ਨਹੀਂ ਹਟਦੇ ਉਹਨਾਂ ਟਾਈਮ ਸਾਡਾ ਹਾਲ ਇਹੀ ਰਹਿਣਾ। ਸੋ ਇਹ ਹਾਲਾਤ ਵਿੱਚੋਂ ਸਾਨੂੰ ਕੱਢਣਾ ਕਿਹਨੇ ਸੀ? ਖਾਲਿਸਤਾਨ ਬਣਨ ਤੋਂ ਪਹਿਲਾਂ ਸਾਨੂੰ ਪੋਲੀਟੀਕਲ ਤੌਰ ਤੇ, ਰਾਜਸੀ ਤੌਰ ਦੇ ਉੱਤੇ ਚੇਤਨਾ ਵਾਲੇ ਇਹੋ ਜਿਹੇ ਅਕਾਲੀ ਦਲ ਦੀ ਲੋੜ ਸੀ ਜਿਹੜਾ ਧਰਮ ਤੋਂ ਸੇਧ ਲੈ ਕੇ ਚੱਲੇ। ਅਸੀਂ ਅਕਾਲੀਆਂ ਤੇ ਟੇਕ ਰੱਖ ਕੇ ਬੈਠੇ ਰਹੇ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦਦਾਰ ਖਾਲਸੇ ਕਾ, ਇਸ ਫਲਸਫੇ ਤੇ ਧਾਰਨੀ ਲੋਕਾਂ ਨੇ ਸਾਨੂੰ ਬਚਾਉਣਾ ਸੀ। ਪਰ ਸਾਨੂੰ ਕੀ ਪਤਾ ਸੀਗਾ ਵੀ ਆ ਹੁਣ ਪਤਾ ਲੱਗਿਆ ਵੀ ਬਾਦਲਾਂ ਦਾ ਛੁਣਛਣਾ ਜਿਹੜਾ ਸੀਗਾ ਉਹ ਅਸੀਂ ਨਹੀਂ ਵਜਾਉਂਦੇ, ਆਹ ਵਜਾਉਂਦੇ ਸੀ ਜਿਹੜੇ ਕਹਿੰਦੇ ਫਿਰਦੇ ਆ ਜੇ ਅਸੀਂ ਧਰਮ ਤੋਂ ਸੇਧ ਲਈ ਅਸੀਂ ਮਾਰੇ ਜਾਵਾਂਗੇ। ਅਗੇ ਅਸੀਂ ਦਸਤਾਵੇਜ਼ ਦਿਖਾਤੇ ਤੇ ਜਥੇਦਾਰ ਅਕਾਲ ਤਖਤ ਨੂੰ ਮਨਾ ਲਿਆ। ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਉਹਨਾਂ ਦਸਤਾਵੇਜ਼ਾਂ ਦੇ ਹਿਸਾਬ ਨਾਲ ਕਹਿਤਾ ਵੀ ਠੀਕ ਆ ਜੀ ਇਹੋ ਜਿਹਾ ਅਕਾਲੀ ਦਲ ਚਾਹੀਦਾ ਹੀ ਆ ਜਿਹੜਾ ਧਰਮ ਤੋਂ ਸੇਧ ਨਾ ਲੈਂਦਾ ਹੋਵੇ, ਇਹ ਵੀ ਇਤਿਹਾਸ ਦਾ ਕੋਝਾ ਮਜ਼ਾਕ ਹੋਊਗਾ। ਪਰ ਇਹੋ ਜਿਹੇ ਮਾਹੌਲ ਵਿੱਚ ਦੁਨੀਆ ਭਰ ਦੇ ਵਿੱਚ ਬੈਠੇ ਉਹ ਸਿੱਖ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਉਹ ਮੰਨਣ, ਉਹ ਸੋਚਣ, ਉਹ ਵਿਚਾਰਨ। ਬੇਸ਼ੱਕ ਦੀ ਡਾਕਟਰ ਦਲਜੀਤ ਸਿੰਘ ਚੀਮੇ ਦਾ ਫੋਨ ਨੰਬਰ ਲੈ ਕੇ ਉਹਨੂੰ ਪੁੱਛ ਲੈਣ ਕਿ ਭਾਈ ਜਦੋਂ ਤੁਸੀਂ ਧਰਮ ਤੋਂ ਸੇਧ ਲੈ ਕੇ ਚੱਲ ਨਹੀਂ ਸਕਦੇ ਫਿਰ ਸਾਨੂੰ ਤਾਂ ਕੋਈ ਰਾਹ ਦਿਖਾ ਦਿਓ ਨਾ, ਸਾਨੂੰ ਤਾਂ ਕਹਿ ਦਿਓ ਨਾ ਕਿ ਤੁਸੀਂ ਕੋਈ ਵੱਖਰਾ ਅਕਾਲੀ ਦਲ ਬਣਾ ਲਓ। ਤੋ ਜਿਹੜੇ ਭਰਾਵਾਂ ਨੇ ਹੁਣ ਤੱਕ ਸਿੱਖਾਂ ਨੂੰ ਗਾਲਾਂ ਕੱਢੀਆਂ ਨੇ ਕਿ ਤੁਸੀਂ ਬਾਦਲਕਿਆਂ ਦਾ ਵਿਰੋਧ ਕਿਉਂ ਕਰਦੇ ਆ, ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਕੇਸੀ ਇਸ਼ਨਾਨ ਕਰਕੇ ਸੋਹਣੇ ਸਾਫ਼ ਸਵੱਛ ਵਸਤਰ ਪਹਿਨ ਕੇ ਨੇੜਲੇ ਗੁਰਦੁਆਰਾ ਸਾਹਿਬ ਜਾਓ, ਉੱਥੇ ਨੱਕ ਰਗੜੋ ਕਿ ਅਸੀਂ ਕੌਮ ਦੇ ਦੁਸ਼ਮਣਾਂ ਦਾ ਸਾਥ ਦਿੰਦੇ ਰਹੇ, ਅਸੀਂ ਪੰਥ ਦੀ ਪਿੱਠ 'ਚ ਛੁਰਾ ਮਾਰਨ ਵਾਲਿਆਂ ਦਾ ਸਾਥ ਦਿੰਦੇ ਰਹੇ ਹਾਂ। ਸਾਨੂੰ ਪਤਾ ਨਹੀਂ ਸੀ, ਪਾਤਸ਼ਾਹ ਸਾਨੂੰ ਬਖਸ਼ ਦਿਓ ਤੇ ਅਸੀਂ ਹੁਣ ਉਸ ਅਕਾਲੀ ਦਲ ਦੀ ਸੇਵਾ ਕਰੀਏ ਜਿਹੜਾ ਅਕਾਲੀ ਦਲ ਕੌਮ ਦੀ ਚੜ੍ਹਦੀ ਕਲਾ, ਪੰਥ ਦੀ ਚੜ੍ਹਦੀ ਕਲਾ। ਖਾਲਿਸਤਾਨ ਨਾ ਕਹੋ, ਕੋਈ ਤੁਹਾਨੂੰ ਇੱਥੇ ਧੱਕੇ ਨਾਲ ਨਹੀਂ ਕਹਾਉਂਦੇ ਵੀ ਖਾਲਿਸਤਾਨ ਕਹੋ, ਪਰ ਖਾਲਿਸਤਾਨ ਤੋਂ ਬਗੈਰ ਖਾਲਸੇ ਦੀ ਚੜ੍ਹਦੀ ਕਲਾ ਵੱਲ ਤਾਂ ਆ ਜਾਓ। ਜੇ ਉੱਧਰ ਵੀ ਨਹੀਂ ਜਾਣਾ ਫਿਰ ਤਾਂ ਤੁਹਾਡੇ ਸਿਰ 'ਚ ਸੁਆਹ ਪੈਣੀ ਚਾਹੀਦੀ ਆ ਤੇ ਉਹ ਇਤਿਹਾਸ ਨੇ ਪਹਿਲਾਂ ਹੀ ਪਾ ਦਿੱਤੀ ਆ। ਸਿੱਖ ਇਤਿਹਾਸ ਵਿੱਚ ਤੁਹਾਡਾ ਬਾਦਲ ਸੈਨਾ ਦਾ ਜ਼ਿਕਰ ਕਾਂਗਰਸੀਆਂ ਤੇ ਭਾਜਪਾਈਆਂ ਦੇ ਬਰਾਬਰ ਹੀ ਹੋਣਾ ਕਿ ਇਹਨਾਂ ਨੇ ਵੀ ਸਿੱਖੀ ਦੀਆਂ ਜੜ੍ਹਾਂ ਵੱਢਣ 'ਚ ਕੋਈ ਕਸਰ ਨਹੀਂ ਸੀ ਛੱਡੀ। ਪਰ ਤੁਸੀਂ ਇੱਕ ਗੱਲ ਚੇਤੇ ਰੱਖਿਓ, ਇਤਿਹਾਸ ਵਿੱਚ ਹਰ ਚੀਜ਼ ਦਰਜ ਹੋ ਕੇ ਰਹਿੰਦੀ ਹੈ। ਜਿੱਥੇ ਇਹ ਤੁਹਾਡੀਆਂ ਜਿਹੜੀਆਂ ਬੁਰਾਈਆਂ ਨੇ, ਜਿਹੜਾ ਤੁਸੀਂ ਮਾੜਾ ਕੀਤਾ, ਜੇ ਤੁਸੀਂ ਅੱਜ ਵੀ
ਆ ਇਤਿਹਾਸ ਤੁਹਾਨੂੰ ਉਸ ਰੂਪ 'ਚ ਦੇਖੂਗਾ ਕਿ ਕਿਸੇ ਵੇਲੇ ਸੱਜਣ ਵਰਗਾ ਠੱਗ ਠੱਗੀਆਂ ਮਾਰਦਾ ਸੀ ਪਰ ਸੁਧਰ ਗਿਆ, ਤੇ ਅੱਜ ਅਸੀਂ ਸੱਜਣ ਨੂੰ ਠੱਗ ਨਹੀਂ ਕਹਿੰਦੇ, ਅੱਜ ਅਸੀਂ ਸੱਜਣ ਨੂੰ ਉਹਦਾ ਸਤਿਕਾਰ ਦਿੰਦੇ ਆ, ਅੱਜ ਉਹਨੂੰ ਪਿਆਰ ਦਿੰਦੇ ਆ। ਸੋ ਜਿਹੜੇ ਲੋਕਾਂ ਨੇ ਭਾਰਤੀ ਨਿਜ਼ਾਮ ਦਾ ਜਾਂ ਕਾਂਗਰਸ ਦਾ, ਭਾਜਪਾ ਦਾ, ਬਾਦਲ ਦਾ ਸਾਥ ਦੇ ਕੇ ਪੰਥ ਦੇ ਉਲਟ ਭੁਗਤ ਕੇ ਗੁਨਾਹ ਕੀਤਾ, ਉਹ ਆਪਣਾ ਗੁਨਾਹ ਬਖਸ਼ਾਉਣ ਤੇ ਕੌਮ ਦੀ ਚੜ੍ਹਦੀ ਕਲਾ ਵਾਲੇ ਪਾਸੇ ਆਉਣ। ਸੋ ਇੱਥੇ ਸਮਾਪਤੀ ਆ, ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।